शहर बटाला जिला गुरदासपुर। ठीक है, खास शहर तो तलक सी तुहाडा? जी खास। अच्छा, तो कोई महल्ला, कोई गली महल्ले का नाम दा पता है की करके खुआंदा सी, या किन्ना वाली गली वजदी सी ओ? ये सी जी बड़ा दरवाजा, वो जो हाथी दरवाजा जो कहते सी, राजपूत पट्टी। राजपूत पट्टी, पट्टी तुहाडी गोथ? हाँ जी। ठीक है। ते जेड़े तुहाडे मेरी जेड़ी है ना दादी, हाँ जी, ये राजा शाल बाहर या राजा साल है ना जरा, हाँ जी, ओदी समझो के नस्ल बेचो मेरी दादी। अच्छा, राजा साल जी, जी। असली नाम सी शाल बाहर, हाँ हाँ, जिन्हें सियालकोट दा मोहब्बत सियालकोट जेड़ा, हाँ, सियालकोट दा बाली है। जी जी जी, ठीक ठीक ठीक। मुस्लिम हाई स्कूल बटाला, और दूसरे दरवाजा से तेली दरवाजा मशहूर है, जिधर के समझो रेलवे स्टेशन भी है, तो जिधर मसाले अड्डे भी है, अच्छा, उधर स्कूल उधर फिर मैं जाके बैठे के पास उत्थे बैठी थी सन 39 ओ वाह जी वाह। मेरे जेह्ड़े क्लास फेलो सी, एक सी चानन सिंह, चंदन सिंह, अच्छा, चानन सिंह चानन सिंह भी कहते सी, जी जी, एक सी हिंदू, ਉਹਦਾ ਵਾਲਦ ਸੀ ਉਹ ਸਾਡੇ ਸਕੂਲ ਦਾ ਟੀਚਰ ਵੀ ਸੀ, अच्छा, ਮਾਸਟਰ ਤੁਲਸੀ ਰਾਮ ਮਹਿਤਾ। नेता। ਉਹਨਾਂ ਦਾ ਬੇਟਾ ਸੀ ਜੋਗਿੰਦਰ ਲਾਲ ਮਹਿਤਾ, ਜਿਹੜਾ ਮੇਰਾ ਕਲਾਸ ਫੈਲੋ ਸੀ। अच्छा, ठीक है। हिमालय ट्रांसपोर्ट सर्विस लिमिटेड बटाला, अच्छा, हिमालय ट्रांसपोर्ट हाँ सर्विस जी। लिमिटेड। ਉਹ ਮੇਰੇ ਦੋ ਭਾਈ ਵੀ ਤੇ ਮੈਂ ਵੀ ਖੁਦ ਵੀ, अच्छा, ਅਸੀਂ ਤਿੰਨੇ ਭਾਈ ਉਹਦੇ ਸ਼ੇਅਰ ਹੋਲਡਰ ਸਾਂ। ਉਹਦੇ ਚ ਹਿੰਦੂ ਵੀ ਸੀ, अच्छा, ਮੁਸਲਮਾਨ ਜ਼ਿਆਦਾ ਸੀ, ਨੰਬਰ 2 ਹਿੰਦੂ ਸਾਰੇ, ਇੱਕ ਤੋਂ ਸਿੱਖ ਵੀ ਸਨ। अच्छा, ਐਮਏ ਕਾਲਜ ਅੰਮ੍ਰਿਤਸਰ, ਜਿਹੜੇ ਡਾਕਟਰ ਤਹਿਸੀਲ ਪ੍ਰਿੰਸੀਪਲ ਸੀ, ਤੇ ਹਾਂ। ਫੈਜ਼ ਅਹਿਮਦ ਫੈਜ਼ ਮੇਰੇ ਅੰਗਰੇਜ਼ੀ ਦੇ ਪ੍ਰੋਫੈਸਰ ਸਨ। ਫੈਜ਼ ਅਹਿਮਦ ਫੈਜ਼ अच्छा, ਮੇਰੇ ਉਸਤਾਦ ਸਨ। वाह जी वाह, वाह जी। ਤੇ ਡਾਕਟਰ ਤਹਿਸੀਲ ਜਿਹਨਾਂ ਦਾ ਬੇਟਾ ਗਵਰਨਰ ਰਿਹਾ ਪੰਜਾਬ ਦਾ, अच्छा अच्छा, अच्छा अच्छा, ਉਹ सलमान, ਡਾਕਟਰ ਐਮਡੀ ਤਹਿਸੀਲ। एफएससी की थी? ਕੀਤੀ अच्छा, ਸਾਲ 42 ਤੋਂ 44 ਤੱਕ ਗੁਜਰਾਤ ਦੇ ਵਿੱਚ ਰਸੂਲ ਓਵਰਸੀਅਰ ਕਲਾਸ ਪਾਸ ਕੀਤੀ 44 ਦੇ ਵਿੱਚ, अच्छा, ਤੇ ਸਾਲ 44 ਤੇ 45 46 ਇਹਦੇ ਵਿੱਚ ਤੇ ਜ਼ਿਆਦਾ ਸਭ ਮੁਲਾਜ਼ਮਤ ਕੀਤੀ ਓਵਰਸੀਅਰ ਦੇ ਤੌਰ ਤੇ। ओ वाह जी वाह, ਮੈਂ ਉਹਨਾਂ ਦੇ ਐਮਏ ਕਾਲਜ ਅੰਮ੍ਰਿਤਸਰ ਸਾਹਿਬ ਠੀਕ ਸਾਲ ਹੈ। 40 19 ਮਾਰਚ ਸਾਲ 40 इतना सच मिली कि कल जिला साहब आ रहे थे दिल्ली तो ओ, ट्रेन लेके, अच्छा, तो वो लाहौर जा रहे थे। लाहौर उन्होंने एक करारदाद एक पास कर दी। जिन्होंने सियासी तौर पर वोट दिता ना, 84% मुसलमानों ने मुसलमान ने वोट दिता। 84%, ठीक, ਇਹ ਗੱਲ ਜਿਹੜੀ ਹੈ ਅੰਗਰੇਜ਼ ਹਕੂਮਤ ਵੀ ਪਹੁੰਚ ਗਈ ਤੇ ਕਾਂਗਰਸ ਵੀ ਪਹੁੰਚ ਗਈ। ਉਹਨਾਂ ਕੇ ਹੁਣ ਇਹਨਾਂ ਨੂੰ ਰੋਕਣਾ ਮੁਮਕਿਨ ਨਹੀਂ ਰਿਹਾ। ਉਹ ਕਹਿਣ ਲੱਗੀ ਮੈਂ ਹਿੰਦੂ ਹਾਂ, अच्छा, ਮੈਂ ਹਿੰਦੂ ਹਾਂ, ਇਹ ਮੇਰਾ ਬੱਚਾ ਹੈ, ਇਹ ਮੇਰਾ ਪਿੰਡ ਜਿਹੜਾ ਮੁਸਲਮਾਨਾਂ ਦਾ ਪਿੰਡ ਹੈ, ਮੈਨੂੰ ਉਹਨਾਂ ਨੇ ਮਾਰ ਦੇਣਾ। हाँ, ਤੇ ਮੈਂ ਆਪਣੀ ਜਾਨ ਬਚਾ ਕੇ ਡਰ ਕੇ ਦੌੜੀ ਹੈ। ਮੈਂ ਕਿਹਾ ਭੈਣ, ਅਸੀਂ ਮੁਸਲਮਾਨ ਹਾਂ, ਅਸੀਂ ਕਿਸੇ ਦਾ ਜ਼ੁਲਮ ਜ਼ਿਆਦਤੀ ਨਹੀਂ ਕਰਦੇ, ਤੂੰ ਸਾਡੀ ਭੈਣ ਆ, ਤੂੰ ਬਿਲਕੁਲ ਨਾ ਘਬਰਾ, ਆ ਬੈਠ ਗੱਡੀ ਦੇ ਵਿੱਚ। ਮੈਂ ਉਹਦੇ ਬੱਚੇ ਨੂੰ ਚੁੱਕ ਲਿਆ ठीक, ਤੇ ਅਸੀਂ ਉਹਨੂੰ ਬਿਠਾਇਆ ਤੇ ਆਪਣੀ ਬੀਬੀਆਂ ਨੂੰ ਕਿਹਾ ਇਹਦੀ ਭੈਣ ਨੂੰ ਤਸੱਲੀ ਦਿਓ। ਆਏ ਆ ਤੇ ਜਾ ਕੇ ਖਲੋ ਰਹੇ, ਸਾਰੇ ਲੋਕ ਖਾਮੋਸ਼ ਖੜੇ ਨੇ। अच्छा, ਮੈਂ ਕਿਹਾ ਸਾਜਿਦ ਇੱਕ ਆਦਮੀ ਪੁੱਛਿਆ ਮੈਂ ਗੱਲ ਕੀ ਆ? ਉਹ ਕਹਿਣ ਲੱਗਾ ਵੀ ਅਲਾਮਾ ਇਕਬਾਲ ਫੌਤ ਹੋ ਗਏ। ओहो, ਮੈਂ ਕਹਿੰਦਾ ਅੱਜ ਕੰਮ ਅਲਾਮਾ ਇਕਬਾਲ ਫੌਤ ਹੈ। ਅਲਾਮਾ ਇਕਬਾਲ ਨੂੰ ਖਾਸ ਸੀ ਐਤਵਾਰ ਨੂੰ ਜਿਹੜੇ ਮਿਲਾ ਗਿਆ, ਲੇਕਿਨ ਅਲਾਮਾ ਇਕਬਾਲ ਮੈਨੂੰ ਫਿਰ ਖਾਦ ਵਿੱਚ ਮਿਲਿਆ। ख्वाब च मिले? ओ वाह जी वाह, ਉਹ ਇੱਧਰ ਆ ਕੇ ਖਾਬ ਵਿੱਚ ਮਿਲੇ, ਲੇਕਿਨ ਖੁੱਲਾ ਕਮਰਾ ਮੇਰੀ ਹਕੂਮਤ ਨੇ ਤੁਹਾਡੇ ਵਾਸਤੇ ਤੋਹਫਾ ਭੇਜਿਆ। ਉਹਨਾਂ ਦੇਖਿਆ ਮੇਰੇ ਬੇਟੇ ਦੇ ਸਿਰ ਦੇ, वो कहता वो जो आए भी तो खड़े खड़े, ना वो बैठे ना मैं बिठा सका, न ही प्यार की कोई बात की, न गले से उनको लगा सका। किसी घर को आग जो लग गई तो सुलह किसी ने बुझा भी दी।
किसी घर को आग जो लग गई तो सुना किसी ने बुझा भी दी। मेरे दिल की आग तो है जफर, न बुझी न कोई बुझा सका। वाह जी। अस्सलाम वालेकुम। वालेकुम सलाम। की हाल है बाबा जी, ठीक हो जी अल्हम्दुलिल्लाह। की नाम जी अपना? नजीर अहमद खान, नजीर अहमद खान। ਤੁਹਾਡੇ ਵਾਲਦ ਸਾਹਿਬ ਦਾ ਨਾਮ? चौधरी नबी बख्श, ਚੌਧਰੀ ਨਬੀ ਬਖਸ਼। ਤੇ ਬਜ਼ੁਰਗਾਂ ਦਾ ਨਾਮ ਕੀ ਸੀ ਦਾਦਾ ਜਾਨ ਦਾ? अता मोहम्मद। ਤੁਸੀਂ ਮਹਾਜਰ ਹੋ? जी 47 ਵੇਲੇ ਤੁਸੀਂ ਹਿਜਰਤ ਕਰਕੇ। हाँ जी। ਪਿਛਲਾ ਐਡਰੈਸ ਦੱਸੋ ਆਪਣਾ ਕਿਹੜਾ ਸੀ? शहर बटाला, जिला गुरदासपुर। ਠੀਕ ਹੈ। ਖਾਸ ਸ਼ਹਿਰ ਤੋਂ ਤਲਕ ਸੀ ਤੁਹਾਡਾ? जी खास। ਅੱਛਾ, ਤਾਂ ਕੋਈ ਮਹੱਲਾ, ਕੋਈ ਗਲੀ ਮਹੱਲੇ ਦਾ ਨਾਮ ਦਾ ਜੀ ਪਤਾ? ਕੀ ਕਰਕੇ ਖਵਾਉਂਦਾ ਸੀ ਜਾਂ ਕਿੰਨਾ ਵਾਲੀ ਗਲੀ ਵੱਜਦੀ ਸੀ ਉਹ? ਇਹ ਸੀ ਜੀ ਵੱਡਾ ਦਰਵਾਜ਼ਾ, ਉਹ ਜੋ ਹਾਥੀ ਦਰਵਾਜ਼ਾ ਜੇ ਕਹਿੰਦੇ ਸੀ, ਅੱਛਾ ਤੇ ਉਹਦੇ ਨਾਲ ਇਹ ਗਲੀ ਸੀ। ਮਾਂ ਜੀ ਗੱਦੀ ਵਾਲੀ, ਸਾਡੇ ਸਭ ਬਜ਼ੁਰਗ ਉਹਨਾਂ ਦੇ ਸਮਝੋ ਉਹਨਾਂ ਦੀ ਗਲੀ ਸੀ, ਅੱਛਾ। ਗੱਦੀ ਵਾਲੀ ਸਾਹਿਬ। ਠੀਕ ਹੈ, ਠੀਕ ਹੈ। ਯਾਨੀ ਕਿ ਦੋ ਨਾਂ ਸਾਨੂੰ ਦੇ, ਇੱਕ ਵੱਡਾ ਦਰਵਾਜ਼ਾ ਕਰਕੇ ਖਵਾਉਂਦਾ ਸੀ। ਤੇ ਹਾਥੀ ਦਰਵਾਜ਼ਾ ਵੀ ਉਹਨੂੰ ਕਹਿੰਦੇ ਸੀ। ਅੱਛਾ, ਹਾਥੀ ਦਰਵਾਜ਼ਾ ਵੀ ਕਹਿੰਦੇ ਸਨ ਉਹਨੂੰ। ਕੁਝ ਗੱਲਾਂ ਸਾਡੇ ਨਾਲ ਸਾਂਝੀਆਂ ਕਰੋ, ਕਿਸ ਤਰ੍ਹਾਂ ਦਾ ਬਹਿਣ ਖਲੋਣ ਸੀ? ਤੁਹਾਡੇ ਸੱਜੇ ਖੱਬੇ ਹੋਰ ਲੋਕ ਵੀ ਵਸਦੇ ਸਨ ਦੂਸਰੇ ਧਰਮ ਦੇ, ਆਪਣਾ ਸਿੱਖ ਲੋਕ, ਹਿੰਦੂ ਲੋਕ? ਸਾਡੇ ਜਿਹੜਾ ਲੜਕਾ ਵੱਡਾ ਦਰਵਾਜ਼ਾ ਜਿਹੜਾ ਜੀ ਅੰਦਰ, ਉਹਦੇ ਚ ਜ਼ਿਆਦਾ ਆਬਾਦੀ ਮੁਸਲਮਾਨਾਂ ਦੀ ਸੀ ਤਕਰੀਬਨ, ਤੇ ਚੰਦ ਘਰ ਹਿੰਦੂਆਂ ਦੇ ਸਨ, ਤੇ ਉੱਥੇ ਉਸ ਇਲਾਕੇ ਵਿੱਚ ਜਾਂ ਚੰਦ ਈਸਾਈਆਂ ਦੇ ਘਰ ਸਨ, ਜੀ। ਤੇ ਸਿੱਖਾਂ ਦੀ ਆਬਾਦੀ ਨਹੀਂ ਸੀ ਉੱਥੇ। ਅੱਛਾ, ਉਸ ਸਾਡੇ ਉਸ ਇਲਾਕੇ ਵਿੱਚ ਸਿੱਖਾਂ ਦੀ ਆਬਾਦੀ ਨਹੀਂ ਸੀ, ਉਸ ਇਲਾਕੇ ਵਿੱਚ ਸਿੱਖਾਂ ਦੀ ਆਬਾਦੀ ਨਹੀਂ ਸੀ, ਬਸ ਹਿੰਦੂਆਂ ਦੇ ਚੰਦ ਘਰ ਸਨ। ਹਿੰਦੂਆਂ ਦੇ ਚੰਦ ਘਰ ਸਨ। ਠੀਕ ਹੈ। ਜਾਂ ਕੋਈ ਐਸਾ ਨਾਂ ਮਤਲਬ ਤੁਹਾਡੇ ਬਜ਼ੁਰਗਾਂ ਨਾਲ ਜਿਨ੍ਹਾਂ ਦੀ ਬੜੀ ਸਾਂਝ ਸੀ? ਦੋ ਤਿੰਨ ਘਰ ਸਨ ਸਿਰਫ ਹਿੰਦੂਆਂ ਦੇ, ਮੈਨੂੰ ਹੁਣ ਉਹਨਾਂ ਦੇ ਨਾਮ ਵੀ ਯਾਦ ਨਹੀਂ। ਠੀਕ ਹੈ, ਸਹੀ ਹੈ। ਤੇ ਜਿਹੜਾ ਮਹੱਲਾ ਸੀ, ਦਰਵਾਜ਼ਾ ਸੀ ਹਾਥੀ, ਹਾਂ ਵੱਡਾ ਦਰਵਾਜ਼ਾ ਹੀ ਵੱਡਾ ਦਰਵਾਜ਼ਾ ਜਾਂ ਹਾਥੀ ਦਰਵਾਜ਼ਾ, ਹਾਂਜੀ। ਕਿੰਨੇ ਕੁ ਘਰ ਹੋਣਗੇ ਟੋਟਲ ਇਸ ਮਹੱਲੇ ਦੇ ਵਿੱਚ, ਅੰਦਾਜ਼ਾ ਤੁਹਾਡਾ ਮੋਟਾ? ਉਸ ਮੁਹੱਲੇ ਦੇ ਵਿੱਚ ਹਾਂਜੀ, ਤਕਰੀਬਨ 100 ਘਰ। 100 ਘਰ? ਨਹੀਂ, ਮੁਹੱਲੇ ਦੇ ਵਿੱਚ ਸਮਝੋ ਭਈ 40-45 ਘਰ। 40-45 ਘਰ ਸਨ। ਠੀਕ ਹੈ। ਦੁਕਾਨ ਵੀ ਹੈ ਸੀ ਆਪਣੇ ਮਹੱਲੇ 'ਚ? ਇਹ ਮੁਹੱਲੇ ਤੋਂ ਬਾਹਰ ਬਾਜ਼ਾਰ ਸੀ, ਥੋੜੀ ਜਿਹੀ ਦੁਕਾਨਾਂ ਹੈ ਸੀ। ਅੱਛਾ, ਉਹ ਬਾਜ਼ਾਰ ਦਾ ਕੋਈ ਨਾਮ ਪਤਾ? ਬਾਜ਼ਾਰ ਹੀ ਵੱਡੇ ਦਰਵਾਜ਼ੇ ਦਾ ਹੀ। ਵੱਡੇ ਦਰਵਾਜ਼ੇ ਵਾਲਾ ਬਾਜ਼ਾਰ ਸੀ। ਠੀਕ ਹੈ। ਤੇ ਕੋਈ ਐਸਾ ਉਸ ਬਾਜ਼ਾਰ ਦੇ ਵਿੱਚ ਕੋਈ ਮਸ਼ਹੂਰ ਦੁਕਾਨਦਾਰ ਨਾਂ ਚੇਤੇ ਵਾਲਾ ਜਿਹਦਾ ਕੋਈ ਤੁਸੀਂ ਸੌਦਾ ਸਿਲਫ ਲੈਣ ਜਾਣਾ? ਕਿਉਂਕਿ ਉਸ ਵੇਲੇ ਤੁਹਾਨੂੰ ਪਤਾ ਜ਼ਿਆਦਾ ਦੁਕਾਨਦਾਰੀ ਹਿੰਦੂ ਖੱਤਰੀ ਲੋਕ ਕਰਦੇ ਸਨ। ਇਹ ਦੁਕਾਨਾਂ ਜਿਹੜੀਆਂ ਸਿਰਫ ਇੱਕ ਹੀ ਦੀ ਦੁਕਾਨ ਸੀ, ਬਾਕੀ ਸਾਰੀਆਂ ਮੁਸਲਮਾਨਾਂ ਦੀ। ਅੱਛਾ ਅੱਛਾ ਅੱਛਾ, ਮਤਲਬ ਮੁਸਲਮਾਨਾਂ ਦਾ ਜ਼ੋਰ ਸੀ ਉਸ ਏਰੀਏ 'ਚ? ਜੀ ਜੀ, ਠੀਕ ਹੈ, ਠੀਕ ਹੈ। ਬਾਬਾ ਜੀ ਆਪਣੀ ਬਰਾਦਰੀ ਕਿਹੜੀ ਹੈ? ਰਾਜਪੂਤ ਪੱਟੀ। ਰਾਜਪੂਤ ਪੱਟੀ। ਪੱਟੀ ਤੁਹਾਡੀ ਗੋਤ? ਹਾਂਜੀ। ਠੀਕ ਹੈ। ਤੇ ਜਿਹੜੇ ਤੁਹਾਡੇ ਮੇਰੀ ਜਿਹੜੀ ਹੈ ਨਾ ਦਾਦੀ, ਹਾਂਜੀ, ਇਹ ਰਾਜਾ ਸ਼ਾਲ ਬਾਹਰ ਜਾਂ ਰਾਜਾ ਸਾਲ ਜਿਹੜਾ, ਹਾਂਜੀ, ਉਹਦੀ ਸਮਝੋ ਕਿ ਨਸਲ ਵਿੱਚ ਮੇਰੀ ਦਾਦੀ। ਅੱਛਾ, ਰਾਜਾ ਸਾਲ ਜੀ। ਅਸੀਂ ਰਾਜਾ ਸ਼ਾਲ ਬਾਹਰ, ਹਾਂ ਹਾਂ, ਜਿਹਨੇ ਸਿਆਲਕੋਟ ਦਾ ਮੋਜਦ ਜਿਹੜਾ ਸਿਆਲਕੋਟ ਦਾ ਬਾਲੀ ਹੈ। ਜੀ ਜੀ ਜੀ, ਠੀਕ ਠੀਕ ਠੀਕ। ਹਾਂਜੀ। ਅੱਛਾ ਅੱਛਾ, ਰਾਜਾ ਸਲ ਦੇ ਨਸਲ ਵਿੱਚੋਂ ਤੁਹਾਡੀ ਦਾਦੀ ਜਾਨ ਸਨ? ਹਾਂ। ਠੀਕ ਹੈ, ਵਾਹ ਜੀ ਵਾਹ, ਚਲੋ ਸਹੀ ਹੈ। ਅੱਛਾ, ਅਸੀਂ ਹਲੇ ਉੱਥੇ ਹੀ ਰਹਿਣਾ ਵੇ ਆਪਣਾ ਵੱਡੇ ਦਰਵਾਜ਼ੇ? ਠੀਕ ਹੈ। ਮੈਂ ਤੁਹਾਨੂੰ ਕੁਝ ਦੁਕਾਨਦਾਰਾਂ ਦੇ ਨਾਮ ਪੁੱਛੇ, ਕੋਈ ਮਸ਼ਹੂਰ ਉਸ ਵੇਲੇ ਉਸ ਬਾਜ਼ਾਰ ਦੇ, ਜਿਨ੍ਹਾਂ ਦੀ ਬੜੀ ਦੁਕਾਨ ਚੱਲਣੀ, ਬੜੀ ਉਹਨਾਂ ਦੀ ਵਾਹਵਾ ਹੋਣੀ ਜੀ, ਉਹ ਫਲਾਂ ਬੜੀ ਵੱਡੀ ਦੁਕਾਨ ਹੈ। ਮੁਨਾਸਬ ਜੈਸੇ ਕਿ ਮੁਹੰਮਦ ਸ਼ਫੀ ਸਾਡੇ ਰਾਜਪੂਤ ਬਰਾਦਰੀ ਦੇ। ਅੱਛਾ, ਮੁਹੰਮਦ ਸ਼ਫੀ। ਠੀਕ ਹੈ। ਅੱਛਾ, ਆਪਣਾ ਰਾਜਪੂਤਾਂ ਦੇ ਘਰਾਂ ਤੋਂ ਇਲਾਵਾ ਹੋਰ ਵੀ ਘਰ ਉੱਥੇ ਵਸਦੇ ਸਨ ਦੂਸਰੀ ਬਰਾਦਰੀਆਂ ਦੇ? ਇਹ ਕੁਝ ਘਰ ਸਨ ਆਪਣੇ ਸਮਝੋ ਤਰਖਾਣਾ ਦੇ। ਅੱਛਾ, ਮੁਸਲਮਾਨ ਤਰਖਾਨ ਸਨ? ਹਾਂਜੀ ਮੁਸਲਮਾਨ। ਅੱਛਾ, ਠੀਕ ਹੈ। ਤੇ ਨਾਲ ਹੀ ਫਿਰ ਸਾਡੇ ਮੁਹੱਲਾ ਉਹਦੇ ਵਿੱਚ ਕੁਝ ਈਸਾਈ ਘਰ ਸਨ। ਅੱਛਾ, ਈਸਾਈ ਵੀ ਰਹਿੰਦੇ ਸਨ। ਠੀਕ ਹੈ, ਠੀਕ ਹੈ। ਤੇ ਵਧੀਆ ਗੁਜ਼ਰ ਬਸਰ ਹੋ ਰਹੀ ਸੀ, ਆਪਣਾ ਅਮਨ ਸ਼ਾਂਤੀ ਸੀ? ਹਾਂ, ਠੀਕ ਠਾਕ। ਅੱਛਾ, ਇਹ ਜਦੋਂ ਤਾਰੀਖ ਜਿਹੜੀ ਹੈ ਪਾਕਿਸਤਾਨ ਦੀ ਸ਼ੁਰੂ ਨਹੀਂ ਹੋਈ, ਉਦੋਂ ਜਿਹੜੀ ਸਕੂਲ ਸੀ ਤੁਸੀਂ? ਠੀਕ ਹੈ। ਤੁਸੀਂ ਦੱਸਿਆ ਆਊਟ ਆਫ ਦੀ ਰਿਕਾਰਡਿੰਗ ਤੁਹਾਡੀ 24 ਸਾਲ ਉਮਰ ਸੀ 47 ਵੇਲੇ? ਹਾਂਜੀ। ਠੀਕ ਹੈ। ਤੇ ਸਕੂਲ ਤੇ ਆਪਣਾ ਜ਼ਾਰੀ ਬਾਤ ਹੈ ਤੁਸੀਂ ਸਕੂਲ ਜਾਂਦੇ ਹੋਗੇ। ਤੇ ਪ੍ਰਾਇਮਰੀ ਕਿੱਥੇ ਤੁਸੀਂ ਕੀਤੀ?
ਆਪਣੇ ਮਹੱਲੇ 'ਚ। ਆਪਣੇ ਮਹੱਲੇ 'ਚ ਕੀਤੀ? ਸਾਡੇ ਮਹੱਲੇ ਦੇ ਮੀਆਂ ਗੁਲਾਮ ਮੁਹੀਉਦੀਨ ਜਿਹੜੇ ਸਾਡੀ ਜਾਮਿਆ ਮਸਜਿਦ ਦੇ ਖਤੀਬ ਵੀ ਸਨ, ਅੱਛਾ ਤੇ ਉਹਨਾਂ ਨੇ ਪ੍ਰਾਇਮਰੀ ਸਕੂਲ ਵੀ ਬਣਾਏ ਸੀ, ਉਹਦੇ 'ਚ ਮੈਂ ਪ੍ਰਾਇਮਰੀ ਕਲਾਸ ਪਾਸ ਕੀਤੀ ਹੈ। ਠੀਕ ਹੈ, ਠੀਕ ਹੈ। ਤੇ ਸਾਰੇ ਬੱਚੇ ਮੁਸਲਮਾਨਾਂ ਦੇ ਪੜ੍ਹਦੇ ਸਨ ਉਹ ਸਕੂਲ 'ਚ? ਸਾਰੇ ਬੱਚੇ ਮੁਸਲਮਾਨ, ਸਾਰੇ ਅੱਛਾ, ਉਹ ਸਕੂਲ। ਠੀਕ ਹੈ। ਤੇ ਆਪਣਾ ਮਿਡਲ ਫਿਰ ਤੁਸੀਂ ਕਿੱਥੇ ਕੀਤੀ? ਪ੍ਰਾਇਮਰੀ ਪਾਸ ਕਰਕੇ ਫਿਰ ਮੈਂ ਮੁਸਲਿਮ ਹਾਈ ਸਕੂਲ ਬਟਾਲਾ, ਮੁਸਲਿਮ ਹਾਈ ਸਕੂਲ ਬਟਾਲਾ। ਉਹ ਦੂਸਰੇ ਦਰਵਾਜ਼ਾ ਸੀ, ਤੇਲੀ ਦਰਵਾਜ਼ਾ ਮਸ਼ਹੂਰ ਹੈ, ਜਿੱਧਰ ਕੇ ਸਮਝੋ रेलवे स्टेशन भी है तो जिधर बसा जे अड्डे भी है, अच्छा, उधर उसको उधर फिर मैं जाके बैठने के पास उत्थे बैठी थी सन 39 ਵਿੱਚ। ਵਾਹ ਜੀ ਵਾਹ। ਅੱਛਾ, ਮੈਟ੍ਰਿਕ ਤੱਕ ਫਿਰ ਉੱਥੇ ਤੁਸੀਂ ਪੜ੍ਹੇ। ਉਹ ਦਰਵਾਜ਼ੇ ਦੀ ਹੱਲ ਕੀ ਸੀ? ਤੇਲੀ ਦਰਵਾਜ਼ਾ? ਤੇਲੀ ਦਰਵਾਜ਼ਾ। ਅੱਛਾ, ਠੀਕ ਹੈ। ਬਾਬਾ ਜੀ ਤੁਸੀਂ ਹਾਈ ਸਕੂਲ ਚਲੇ ਗਏ ਤੇ ਤੁਹਾਡੇ ਜਿਹੜੇ ਕਲਾਸ ਫੈਲੋ ਤੁਹਾਨੂੰ ਯਾਦ ਨੇ ਮੁਸਲਮਾਨਾਂ ਤੋਂ ਇਲਾਵਾ ਜਿਹੜੇ ਦੂਸਰੇ ਮਜ਼ਹਬ ਦੇ ਲੋਕ ਪੜ੍ਹਦੇ ਸਨ? ਦੋ ਮੇਰੇ ਜਿਹੜੇ ਕਲਾਸ ਫੈਲੋ ਸੀ, ਇੱਕ ਸੀ ਚਾਨਣ ਸਿੰਘ। ਚੰਨਨ ਸਿੰਘ? ਅੱਛਾ, ਚਾਨਣ ਸਿੰਘ ਨੂੰ ਚਾਨਣ ਸਿੰਘ ਵੀ ਕਹਿੰਦੇ ਸੀ ਜੀ ਜੀ। ਇੱਕ ਸੀ ਹਿੰਦੂ, ਉਹਦਾ ਵਾਲਦ ਸੀ, ਉਹ ਸਾਡੇ ਸਕੂਲ ਦਾ ਟੀਚਰ ਵੀ ਸੀ, ਅੱਛਾ, ਮਾਸਟਰ ਤੁਲਸੀ ਰਾਮ ਮਹਿਤਾ। ਉਹਨਾਂ ਦਾ ਬੇਟਾ ਸੀ ਜੋਗਿੰਦਰ ਲਾਲ ਮਹਿਤਾ, ਜਿਹੜਾ ਮੇਰਾ ਕਲਾਸ ਫੈਲੋ ਸੀ। ਅੱਛਾ, ਠੀਕ ਹੈ। ਇਹਨਾਂ ਨਾਲ ਮਤਲਬ ਪ੍ਰੀਤ ਸੀ ਤੁਹਾਡਾ ਜੀ, ਆਪਣਾ ਯਾਰਾਨਾ ਹੈ ਸੀ? ਠੀਕ ਹੈ। ਕਾਬਲ ਕਿਹੜਾ ਸੀ ਪੜ੍ਹਾਈ ਵਿੱਚੋਂ ਤੁਹਾਡੇ ਤਿੰਨਾਂ ਵਿੱਚੋਂ? ਉਸ ਜ਼ਮਾਨੇ ਵਿੱਚ ਪ੍ਰਾਇਮਰੀ ਕਲਾਸ ਸੀ ਚੌਥੀ, ਹਾਂਜੀ ਬਿਲਕੁਲ ਠੀਕ ਹੈ। ਤੇ ਪੰਜਵੀਂ ਦੇ ਬਾਅਦ ਤੋਂ ਮੈਂ 10ਵੀਂ ਤੱਕ, ਪੰਜਵੀਂ ਤੇ ਜਾਈ ਤੇ 6ਵੀਂ ਤੋਂ 10ਵੀਂ ਤੱਕ ਮੈਂ ਮਨੀਟਰ ਰਿਹਾ। ਉਹ ਵਾਹ ਜੀ, ਠੀਕ ਹੈ। ਅੱਛਾ ਜੀ, ਮੈਂ ਸਹੀ ਹੈ। ਮਨੀਟਰ ਰਿਹਾ। ਤੇ ਹੈਡਮਾਸਟਰ ਦਾ ਵੀ ਨਾਮ ਦੱਸੋ, ਹਾਈ ਸਕੂਲ ਵਾਲਾ ਹੈਡਮਾਸਟਰ ਸੀ? ਇੱਕ ਸਨ ਮਾਸਟਰ ਫਜ਼ਲ ਹੁਸੈਨ, ਉਹ ਰਿਟਾਇਰ ਹੋਏ ਸਨ ਜੀ ਐਜੂਕੇਸ਼ਨ ਵਿੱਚ, ਰਿਟਾਇਰ ਹੋ ਕੇ ਸਾਡੇ ਹੈਡਮਾਸਟਰ। ਉਹਨਾਂ ਦੇ ਬਾਅਦ ਫਿਰ ਇੱਕ ਫਿਰ ਸਮਝੋ ਕਿ ਤਫੈਲ ਮੁਹੰਮਦ ਸਾਹਿਬ ਸਨ। ਠੀਕ ਹੈ। ਤੇ ਉਹ ਫਿਰ ਮਤਲਬ ਖੁਸ਼ ਹੋਣਗੇ ਕਿ ਯਾਰ ਸਾਡੇ ਚਾਨਣ ਸਿੰਘ ਨੇ ਸਮਝੋ ਸਾਡੇ ਦਰਵਾਜ਼ੇ ਤੋਂ ਬਾਹਰ ਸੀ 2-2.5 ਮੀਲ, ਚੂਹੇਵਾਲ ਪਿੰਡ, ਉੱਥੇ ਰਹਿੰਦਾ ਸੀ ਚਾਨਣ ਸਿੰਘ। ਤੇ ਜੋਗਿੰਦਰ ਲਾਲ ਮਹਿਤਾ ਉਹ ਸ਼ਹਿਰ ਬਟਾਈ ਸੀ, ਤੇਰੀ ਦਰਵਾਜ਼ੇ ਅੰਦਰ। ਵਾਹ ਜੀ ਵਾਹ। ਅੱਛਾ, ਤੁਸੀਂ ਚੂਹੇਲਾਲ ਪਿੰਡ ਵੀ ਦੱਸਿਆ, ਉੱਥੋਂ ਦਾ ਰਹਿਣ ਵਾਲਾ ਸੀ ਚੂਹੇਲਾਲ ਦਾ। ਤੇ ਕਦੀ ਮੌਕਾ ਮਿਲਿਆ ਉਹਦੇ ਪਿੰਡ ਜਾਣ ਦਾ? ਹਾਂ, ਗਿਆ। ਅੱਛਾ, ਉਹਦੇ ਘਰ ਵੀ ਗਏ ਤੁਸੀਂ? ਉਹਦੇ ਘਰ ਨਹੀਂ ਮੈਂ ਗਿਆ। ਹਾਂ, ਉਹਦੇ ਘਰ ਨਹੀਂ ਗਿਆ। ਇਹ ਆਖਰੀ ਦਿਨ ਸਨ ਜਿਹੜੇ ਸਮਝੋ ਕਿ ਪਾਕਿਸਤਾਨ ਬਣਨ ਤੋਂ 1 ਮਹੀਨਾ ਪਹਿਲੋਂ ਉਦੋਂ ਗਏ ਸਾਂ। ਅਸੀਂ ਚਾਹੁੰਦੇ ਸਾਂ ਕਿ ਉਦੋਂ ਸੀ ਕਿ ਸਾਡਾ ਜਿਹੜਾ ਜ਼ਿਲ੍ਹਾ ਹੈ ਇਹ ਪਾਕਿਸਤਾਨ ਦੇ ਵਿੱਚ ਆ ਜਾਣਾ। ਹਾਂਜੀ, ਉਦੋਂ ਇਹ ਸੀ ਬਿਲਕੁਲ ਹੈ ਹੀ ਸੀ। ਤੇ ਉਹ ਅਸੀਂ ਫਿਰ ਚਾਹੁੰਦੇ ਸਾਂ ਕਿ ਜਿਹੜੇ ਦੂਸਰੇ ਖਪਸ਼ਪ ਲਾ ਪਾਉਣੇ ਤੋਂ ਚਲੇ ਜਾਣ, ਪਰੇ ਚਲੇ ਜਾਣ। ਉਸ ਸੱਚ ਗਏ ਤੇ ਬਲਕਿ ਨਾਲ ਘਰ ਸੀ, ਉਸ ਘਰ ਵਾਲਿਆ ਬੰਦ ਸੁੱਟਿਆ ਗਲੀ ਦੇ ਵਿੱਚ। ਉਹ ਬੰਬ ਮੇਰੇ ਇੱਥੇ ਆਇਆ, ਲੇਕਿਨ ਮੈਨੂੰ ਉਹ ਬੰਬ ਟਕਰਾਇਆ ਨਹੀਂ, ਇਹ ਬਸ ਲੱਗ ਕੇ ਨਾਲੀ ਵਿੱਚ ਗਿਰ ਗਿਆ, ਫਟਿਆ ਨਹੀਂ। ਤੇ ਮੈਂ ਉਹਨੂੰ ਚੁੱਕ ਕੇ ਆਪਣੇ ਘਰ ਲੈ ਆਇਆ। ਅੱਛਾ, ਤੇ ਮੇਰੀ ਬੀਬੀ ਜਿਹੜੀ ਭਰਜਾਈ ਮੇਰੀ ਕਹਿ ਰਹੀ ਬੜਾ ਬੇਵਕੂਫ ਆਦਮੀ ਹੈ, ਕੋਈ ਖੇਡਣ ਵਾਲੀ ਚੀਜ਼ ਆ, ਤੂੰ ਚੁੱਕ ਲਿਆਇਆ। ਮੈਂ ਕਿਹਾ ਬੀਬੀ ਮੈਂ ਲੈ ਆਇਆ ਸਰ ਚੁੱਕ ਕੇ। ਅੱਛਾ, ਠੀਕ ਹੈ, ਠੀਕ ਹੈ, ਚਲੋ ਸਹੀ ਹੈ। ਅੱਛਾ ਬਾਬਾ ਜੀ, ਪਾਣੀ ਜਿਹੜਾ ਤੁਸੀਂ ਇਸਤੇਮਾਲ ਕਰਦੇ ਸੋ ਪੀਣ ਵਾਸਤੇ, ਉਹ ਖੂਹਾਂ ਦਾ ਪਾਣੀ ਹੁੰਦਾ ਸੀ? ਹਾਂਜੀ, ਹਾਂ, ਪਾਣੀ ਸਾਰਾ ਠੀਕ ਠਾਕ ਸੀ। ਅੱਛਾ, ਵਧੀਆ ਸੀ ਪਾਣੀ? ਵਧੀਆ। ਠੀਕ ਹੈ। ਤੇ ਆਪਣੀ ਜ਼ਮੀਨ ਹੈ ਸੀ? ਜ਼ਮੀਨ ਸੀ ਮੇਰੇ ਦਾਦੇ ਦੀ, ਤਹਿਸੀਲ ਅੰਮ੍ਰਿਤਸਰ ਵਿੱਚ, ਪਿੰਡ ਸਗਰਾਵਾਂ। ਉਹ 2 ਭਰਾ ਸਨ, ਉਹਨਾਂ ਦੀ 85 ਏਕੜ ਜ਼ਮੀਨ ਸੀ। ਅੱਛਾ, ਉੱਥੇ ਸਿੱਖਾਂ ਦਾ ਸੀ ਜ਼ੋਰ, ਉਹ ਤੰਗ ਕਰਦੇ ਸੀ ਮੁਸਲਮਾਨਾਂ ਨੂੰ। ਅੱਛਾ, ਉਹਨਾਂ ਦਾ ਬੇਲੋਈ ਸ਼ਹਿਰ ਬਟਾਲੇ ਵਿੱਚ ਸੀ। ਉਹਨਾਂ ਆਪਣੇ ਬੇਲੋਈ ਨੂੰ ਕਿਹਾ ਕਿ ਸਾਨੂੰ ਸਿੱਖ ਤੰਗ ਕਰਦੇ ਨੇ ਤੇ ਜੰਗਲਾਂ ਨੂੰ ਤੰਗ ਕਰਦੇ, ਸਾਨੂੰ ਵੀ ਤੰਗ। ਉਹ ਕਹਿੰਦੇ ਕਿ ਜ਼ਮੀਨ ਛੱਡ ਕੇ ਬਟਾਲੇ ਆ ਜਾਓ। ਅੱਛਾ, ਇਹ ਅੱਜ ਤੋਂ ਸਮਝੋ 100 ਸਾਲ, 100 ਤੇ 10-15 ਸਾਲ ਪਹਿਲਾਂ ਦੀ ਗੱਲ ਹੈ। ਅੱਛਾ ਅੱਛਾ, ਠੀਕ। ਉਹ ਮੇਰੇ ਦਾਦੇ ਸਾਈਡ ਤੇ ਆ ਗਏ ਤੇ ਉਹਦੇ ਬਾਅਦ ਜ਼ਮੀਨ ਲੈ ਹੀ ਨਹੀਂ ਸਕੇ। ਜੀ ਜੀ ਜੀ। ਤੇ ਮੇਰੇ ਭਾਈਆਂ ਨੇ ਦਿਲਚਸਪੀ ਨਹੀਂ, ਉਹ ਜ਼ਮੀਨ ਸਾਨੂੰ ਮਿਲੀ ਨਹੀਂ। ਉਦੋਂ ਮਾਮਲੇ ਸ਼ਾਮਲੇ ਵੀ ਤਾਰੀ ਦੇ ਹਾਂ, ਤੁਹਾਨੂੰ ਪਤਾ ਹੈ। ਹਾਂਜੀ ਹਾਂਜੀ। ਉਹ ਫਿਰ ਜ਼ਾਰੀ ਬਾਤ ਅਗਰ ਤੁਸੀਂ ਰੈਗੂਲਰ ਉਹਨਾਂ ਨੂੰ ਉਤਾਰਦੇ ਤੇ ਫੇਰ ਹੀ ਪੈਣੀ। ਹਾਂਜੀ ਬਸ। ਹਾਂ ਹਾਂ,
ਠੀਕ ਹੈ ਠੀਕ। ਤੇ ਫਿਰ ਆਪਣਾ ਜਿਹੜਾ ਗੁਜ਼ਰ ਬਸਰ ਸੀ, ਕੀ ਕਾਰੋਬਾਰ ਸੀ, ਕੀ ਕੰਮਕਾਰ ਸੀ ਬਜ਼ੁਰਗਾਂ ਦਾ? ਮੇਰੇ ਬੜੇ 2 ਭਾਈ ਸਨ, ਅੱਛਾ ਜੀ। ਉਹਨਾਂ ਦਾ ਕਾਰੋਬਾਰ ਉਸ ਜ਼ਮਾਨੇ ਵਿੱਚ ਇੱਕ ਸੀ ਸਮਝੋ ਹਿਮਾਲਿਆ ਟਰਾਂਸਪੋਰਟ ਸਰਵਿਸ ਲਿਮਿਟਡ ਬਟਾਲਾ। ਅੱਛਾ ਹਿਮਾਲਿਆ ਟਰਾਂਸਪੋਰਟ ਸਰਵਿਸ ਹਾਂਜੀ। ਲਿਮਿਟਡ। ਉਹ ਮੇਰੇ 2 ਭਾਈ ਵੀ ਤੇ ਮੈਂ ਵੀ ਖੁਦ ਵੀ, ਅੱਛਾ ਅਸੀਂ 3 ਭਾਈ ਉਹਦੇ ਸ਼ੇਅਰ ਹੋਲਡਰ ਸਾਹਿਬ। ਉਹਦੇ ਚ ਹਿੰਦੂ ਵੀ ਸੀ, ਅੱਛਾ ਮੁਸਲਮਾਨ ਜ਼ਿਆਦਾ ਸੀ, ਨੰਬਰ 2 ਹਿੰਦੂ ਸਾਰੇ ਕੋਲ ਸਿੱਖ ਵੀ ਸਨ। ਅੱਛਾ। ਨਾਂ ਚੇਤੇ ਨੇ ਜਿਹੜੇ ਤੁਹਾਡੇ ਦੂਸਰੇ ਸਾਥੀ ਨੇ, ਜਿਹੜੇ ਦੂਸਰੇ ਸ਼ੇਅਰ ਹੋਲਡਰ ਸਨ? ਲਿਖੇ ਹੋਏ ਨੇ ਮੇਰੇ ਜ਼ਮਾਨੇ ਅੱਛਾ ਤੁਸੀਂ ਲਿਖੇ ਨੇ, ਠੀਕ ਹੈ। ਮੈਟ੍ਰਿਕ ਪਾਸ ਕਰ ਲਈ ਤੁਸੀਂ ਜਦੋਂ ਤੁਸੀਂ ਮਤਲਬ ਇਸ ਕੰਮ ਵਾਲਾ ਆਏ ਹੋ, ਟਰਾਂਸਪੋਰਟ ਦੇ ਆਏ ਹੋ ਜੀ? ਟਰਾਂਸਪੋਰਟ ਭਾਈ ਸਨ ਮੇਰੇ, ਮੈਂ ਟਰਾਂਸਪੋਰਟ ਨਹੀਂ ਗਿਆ। ਅੱਛਾ। ਮੈਂ ਤੇ ਮੈਟ੍ਰਿਕ ਪਾਸ ਕਰਕੇ ਤੇ ਫਿਰ ਅੰਮ੍ਰਿਤਸਰ ਚਲਾ ਗਿਆ। ਅੰਮ੍ਰਿਤਸਰ ਚਲੇ ਗਏ ਤੁਸੀਂ? ਐਮਏ ਕਾਲਜ ਅੰਮ੍ਰਿਤਸਰ, ਜਿਹੜੇ ਡਾਕਟਰ ਤਹਿਸੀਲ ਪ੍ਰਿੰਸੀਪਲ ਸੀ ਤੇ ਫੈਜ਼ ਅਹਿਮਦ ਫੈਜ਼ ਮੇਰੇ ਅੰਗਰੇਜ਼ੀ ਦੇ ਪ੍ਰੋਫੈਸਰ ਸਨ। ਫੈਜ਼ ਅਹਿਮਦ ਫੈਜ਼ ਅੱਛਾ ਮੇਰੇ ਉਸਤਾਦ ਸਨ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਡਾਕਟਰ ਤਹਿਸੀਲ ਜਿਹਦਾ ਦਾ ਬੇਟਾ ਗਵਰਨਰ ਰਿਹਾ ਪੰਜਾਬ ਦਾ। ਅੱਛਾ ਅੱਛਾ ਅੱਛਾ। ਉਹ ਸਲਮਾਨ ਡਾਕਟਰ ਐਮਡੀ ਤਹਿਸੀਲ। ਅੱਛਾ ਠੀਕ ਹੈ ਠੀਕ। ਵਾਹ ਜੀ ਵਾਹ। ਡਾਇਰੈਕਟਰ ਵੀ ਰਹੇ ਨੇ ਉਹ। ਜੀ ਜੀ ਬਹੁਤ ਵੱਡੀ ਗੱਲ ਦੱਸੀ ਤੁਸੀਂ ਬਿਲਖਸੂਸ ਆਪਣਾ ਫੈਜ਼ ਅਹਿਮਦ ਫੈਜ਼ ਦੇ ਬਾਰੇ। ਤੇ ਉਹਨਾਂ ਦੀ ਕੋਈ 1-2 ਗੱਲ ਦੱਸੋ, ਕਿਸ ਤਰ੍ਹਾਂ ਦੇ ਉਹ ਆਪਣਾ ਬੰਦੇ ਸਨ? ਫੈਜ਼ ਅਹਿਮਦ ਫੈਜ਼ ਤੁਹਾਡੇ ਨਾਲ ਮੁਖਾਤਬ ਹੋਣਾ, ਸਟੂਡੈਂਟਸ ਨਾਲ ਜਦ ਮੁਖਾਤਬ ਹੁੰਦੇ ਸਨ? ਫੈਜ਼ ਅਹਿਮਦ ਫੈਜ਼ ਮਤਲਬ ਉਹਨਾਂ ਦਾ ਬੜਾ ਅੱਛਾ ਜਿਹਾ ਤਲਕਾ ਸੀ। ਅਸੀਂ ਉਹਨੂੰ ਪ੍ਰੋਫੈਸਰ ਸਾਹਿਬ ਨਹੀਂ ਸੀ ਕਹਿੰਦੇ, ਫੈਜ਼ ਸਾਹਿਬ ਕਹਿੰਦੇ ਹੁੰਦੇ ਸੀ। ਅੱਛਾ ਪਿਆਰ ਨਾਲ। ਠੀਕ ਹੈ। ਉਹਨਾਂ ਕਦੇ ਮਹਿਸੂਸ ਨਹੀਂ ਕੀਤਾ ਫੈਜ਼ ਸਾਹਿਬ ਨਹੀਂ ਕਹਿੰਦੇ। ਅੱਛਾ ਠੀਕ ਹੈ। ਤੇ ਇੱਕ ਦਿਨ ਮੌਸਮ ਬਹੁਤ ਠੀਕ ਸੀ ਤੇ ਮੈਂ ਉੱਠ ਕੇ ਕਿਹਾ, ਮੈਂ ਕਿਹਾ ਫੈਜ਼ ਸਾਹਿਬ ਅੱਜ ਪੜ੍ਹਨ ਨੂੰ ਜੀ ਨਹੀਂ ਕਰਦਾ। ਅੱਛਾ। ਬਾਹਰ ਮੌਸਮ ਦੇਖ ਕੇ ਅੱਛਾ। ਤੇ ਕੋਈ ਚੀਜ਼ ਤੁਸੀਂ ਕੋਈ ਗੱਲਬਾਤ ਸੁਣਾਓ ਹਾਂ ਹਾਂ ਤੇ ਸਾਡੇ ਕੋਲ ਸੁਣਨੀ ਕੋਈ ਸੁਣੋ। ਹਾਂਜੀ। ਉਹ ਖੈਰ ਕਹਿ ਲੱਗਾ ਚਲੋ ਠੀਕ ਹੈ, ਨਹੀਂ ਪੜਾਉਂਦੇ। ਉਹਦਾ 1-2 ਮੁੰਡਿਆਂ ਨੂੰ ਵੀ ਕਿਹਾ ਕੋਈ ਸੁਣਾਓ ਤੁਸੀਂ। ਉਹਨਾਂ ਖੁਦ ਵੀ ਸਾਨੂੰ ਕੋਈ ਸੁਣਾਇਆ ਉਦੋਂ? ਅੱਛਾ, ਮਤਲਬ ਸਟੂਡੈਂਟ ਨੂੰ ਵੀ ਪਤਾ ਸੀ ਕਿ ਉਸ ਵੇਲੇ ਲਿਖਾਰੀ ਹੈ ਸਨ, ਲਿਖਦੇ ਸਨ ਮਤਲਬ। ਠੀਕ। ਤੁਸੀਂ ਬਟਾਲਾ ਤੋਂ ਇਲਾਵਾ ਦੱਸਿਆ ਅੰਮ੍ਰਿਤਸਰ ਵੀ ਤੁਸੀਂ, ਹੋਰ ਕਿਹੜਾ ਸ਼ਹਿਰ ਤੁਸੀਂ ਅੰਮ੍ਰਿਤਸਰ ਮੈਂ FSC ਕੀਤੀ? ਅੱਛਾ। ਸਾਲ 42 ਤੋਂ 44 ਤੱਕ ਗੁਜਰਾਤ ਦੇ ਵਿੱਚ ਰਸੂਲ ਓਵਰਸੀਜ਼ ਕਲਾਸ ਪਾਸ ਕੀਤੀ 44 ਦੇ ਵਿੱਚ। ਅੱਛਾ। ਤੇ ਸਾਲ 44 ਤੇ 45 46 ਇਹਦੇ ਵਿੱਚ ਜ਼ਿਆਦਾ ਸਭ ਮੁਲਾਜ਼ਮਤ ਕੀਤੀ ਓਵਰਸੀਜ਼ ਦੇ ਤੌਰ ਤੇ। ਵਾਹ ਜੀ ਵਾਹ। ਠੀਕ ਹੈ। ਮੁਲਾਜ਼ਮਤ ਤੁਸੀਂ ਉਹ ਆਪਣਾ ਕਿਹੜੀ ਜਗ੍ਹਾ ਕਰਦੇ ਰਹੇ? ਪਹਿਲੇ ਤੋਂ ਮੁਲਾਜ਼ਮਤ ਮੈਂ ਕੀਤੀ ਜ਼ਿਲ੍ਹਾ ਸਿਆਲਕੋਟ। ਅੱਛਾ। ਮੇਰਾ ਹੈਡਕੁਆਟਰ ਸੀ ਜਸਕਾ। ਹਾਂ ਹਾਂ ਠੀਕ ਹੈ। ਇੱਥੇ ਫਿਰ ਸਮਝੋ ਸਾਨੂੰ 45 46 ਵਿੱਚ ਮੈਂ ਮੁਲਾਜ਼ਮਤ ਕੀਤੀ ਹੈ। ਅੱਛਾ ਅੱਛਾ ਠੀਕ। ਤੇ ਘਰ ਆਪਣਾ ਉੱਥੇ ਪਿੱਛੇ ਬਟਾਲੇ ਹੀ? ਘਰ ਬਟਾਲੇ, ਕਿਉਂਕਿ ਉਦੋਂ ਇੱਕ ਹੀ ਖਿੱਤਾ ਸੀ। ਸਹੀ ਹੈ। ਹਾਂਜੀ ਬਾਬਾ ਜੀ। ਜੀ। ਜਦੋਂ 47 ਆਈ ਹੈ ਹਾਂ, ਤੁਸੀਂ ਇਹ ਆਪਣਾ ਰੋਲੇ ਅੱਗੂ ਪਿੱਛੋਂ ਤੁਹਾਨੂੰ ਨਾ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲੀਆਂ ਨੇ, ਕੀ ਕੁਝ ਤੁਸੀਂ ਤਿਆਰੀ ਕੀਤੀ? ਕਿਆ ਆਇਆ ਕਿ ਤੁਹਾਨੂੰ ਪਤਾ ਸੀ, ਆਈਡੀਆ ਹੈ ਸੀ ਤੁਹਾਨੂੰ ਕਿ ਇੱਕ ਵਕਤ ਐਸਾ ਆਣਾ ਵੇ ਸਾਨੂੰ ਆਪਣਾ ਘਰ ਬੂਆ ਛੱਡ ਕੇ ਜਾਣਾ ਪੈਣਾ? ਇਹ ਸਾਰੀ ਗੱਲ ਦੱਸੋ, ਸੁਣਾਓ। ਮਤਲਬ ਕਿਸ ਤਰ੍ਹਾਂ ਤੁਸੀਂ ਆਪਣਾ ਘਰ ਬੂਆ ਛੱਡਿਆ? ਮੈਂ ਮੁਨਾਸਬ ਦਾ ਪਈ ਜਿਹੜੀ ਪਾਕਿਸਤਾਨ ਦੀ ਤਾਰੀਖ ਹੈ ਨਾ, ਇਹਦੇ ਚੱਲਣ ਵਿੱਚ ਮੇਰਾ ਕੁਝ ਹਿੱਸਾ ਹਾਂਜੀ ਜੀ ਜੀ ਬੇਸਿਕ ਮੁਹਰਕਤ ਤੁਸੀਂ ਸਮਝ ਲਓ। ਮੈਂ ਉਹਨਾਂ ਦੇ ਐਮਏ ਕਾਲਜ ਅੰਮ੍ਰਿਤਸਰ ਸਾਹਿਬ ਸਾਲ 40 19 ਮਾਰਚ ਸੰਨ 40 ਇਤਲਾ ਸਾਨੂੰ ਮਿਲੀ ਕਿ ਕੱਲ ਜ਼ਿਲ੍ਹਾ ਸਾਹਿਬ ਆ ਰਹੇ ਨੇ ਦਿੱਲੀ ਤੋਂ ਟ੍ਰੇਨ ਲੈ ਕੇ। ਅੱਛਾ। ਤੇ ਉਹ ਲਾਹੌਰ ਜਾ ਰਹੇ ਨੇ। ਲਾਹੌਰ ਉਹਨਾਂ ਨੇ ਇੱਕ ਕਰਾਰਦਾਦ ਇੱਕ ਪਾਸ ਕਰ ਦੀ ਹੈ। ਸਮਝ ਜੀ ਜੀ। ਤੇ ਉਹ ਫਿਰ ਸਾਡੇ ਇੱਕ ਤਾਲਿਬ ਨੇ ਦੱਸਿਆ ਕਿ ਆਓ ਤੇ ਉਹਨਾਂ ਦਾ ਇਸਤਕਬਾਲ ਕਰੋ। ਅੱਛਾ। ਜਨਾਬ ਸਾਹਿਬ ਉਦੋਂ ਮਿਸਟਰ ਜਨਾਬ ਸਾਡੇ ਦੇ ਕਾਇਦੇ ਆਜ਼ਮ ਨਹੀਂ ਸੀ ਉਹ ਕਲਾਏ। ਤੇ ਜਨਾਬ ਸਾਹਿਬ ਨੇ ਟ੍ਰੇਨ ਇੱਕ ਕਿਰਾਏ ਤੇ ਲਈ ਆ ਤੇ ਦਿੱਲੀ ਚਲੇ ਤੇ ਆਪਣੀ ਟੀਮ ਉਹਦੇ ਚ ਬਿਠਾਈ ਜਾਵੇ। ਤੇ ਉਹ ਅੰਮ੍ਰਿਤਸਰ ਆਏ ਨੇ ਅਗਲੇ ਦਿਨ, ਯਾਨੀ 19 ਤਾਰੀਖ ਨੂੰ। ਜੀ ਜੀ। ਤੇ ਅਸੀਂ ਜਿਹਨਾਂ ਲੋਕਾਂ ਨੇ ਉਹਨਾਂ ਦਾ ਇਸਤਕਬਾਲ ਕੀਤਾ ਉਹਦਾ ਚ ਮੈਂ ਵੀ ਮੌਜੂਦ ਸੀ। ਅੱਛਾ ਜੀ ਜੀ। ਵਾਹ ਜੀ। 1940 ਦੀ ਗੱਲ ਤੁਸੀਂ? 1940। ਅੱਛਾ ਠੀਕ ਹੈ। 1940 ਤੇ ਫਿਰ ਉੱਥੇ ਰੋਟੀ ਆ ਉਹਦਾ ਸਾਥੀ ਸਨ। ਅੱਛਾ।
जी जी भाई फात बजरा या कि कहीं खान नवाब ममदूद वगैरह तो होर साथी ट्रेन ਦੇ ਵਿੱਚ ਬੈਠੇ ਸਨ ਉਹਨਾਂ ਫਿਰ ਗੱਡੀ ਦੇ ਡੱਬੇ ਵਿੱਚ ਜਾ ਕੇ ਖਲੋ ਕੇ ਮੁਕਤਸਰ ਤਾਰੀਖ ਕੀਤੀ ਕਿ ਕੱਲ ਤੁਸੀਂ ਲਾਹੌਰ ਆਓ ਅਸੀਂ ਆਪਣੇ ਖਿਆਲਾਤ ਤੇ ਆਪਣਾ ਮਨਸੂਬਾ ਜਿਹੜਾ ਉਹ ਸਾਰੇ ਹਿੰਦੁਸਤਾਨ ਦੇ ਦੋਸਤ ਬੁਲਾਏ ਨੇ ਉਹਨਾਂ ਨੂੰ ਪੇਸ਼ ਕਰ ਲਿਆ ਤੇ ਉੱਥੇ ਫਿਰ ਅਸਾਂ ਉਹਨਾਂ ਦਾ ਇਸਤਕਬਾਲ ਕੀਤਾ जी जी ਅੰਮ੍ਰਿਤਸਰ ठीक है ਅਗਲੇ ਦਿਨ ਫਿਰ ਉਹਦਾ 3 ਦਿਨ ਫਿਰ ਹੋ ਗਿਆ ਸਭ ਤੇ ਹੁੰਦਾ ਰਿਹਾ ਉਹਦੇ ਚ ਮੈਂ ਨਹੀਂ ਗਿਆ हाँ ਜਦੋਂ ਸਾਡੇ 23 ਤਾਰੀਖ ਨੂੰ हाँ ਉਹ ਕਰਾਰਦਾਦ ਜਿਹਦਾ ਨਾਂ ਸੀ ਉਸ ਵੇਲੇ ਕਰਾਰਦਾਦ ਦੇ ਲਾਹੌਰ ਹਾਂ। ਬਾਅਦ ਚ ਉਹਦਾ ਨਾਂ ਕਰਾਰਦਾਦ ਦੇ ਪਾਕਿਸਤਾਨ ਬਣ ਗਿਆ जी 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 ਉਹ ਬਣ ਗਿਆ ठीक है ਮੈਂ ਜਿਸ ਵੇਲੇ ਸੰਨ 44 ਵਿੱਚ ਮੁਲਾਜ਼ਮਤ ਸ਼ੁਰੂ ਕੀਤੀ ਹੈ अच्छा जी ਤੇ ਸਮਝੋ ਸੰਨ 45 46 ਵਿੱਚ 46 ਦੇ ਸ਼ੁਰੂ ਚ ਜਨਵਰੀ ਚ ਤੇ 45 ਦੇ ਦਸੰਬਰ ਵਿੱਚ ਮੁਲਕ ਦੇ ਦੋ ਇਲੈਕਸ਼ਨ ਹੋਏ ਨੇ हाँ ਇਲੈਕਸ਼ਨ ਹੋਏ ਨੇ अच्छा ਇਲੈਕਸ਼ਨ ਹੋਏ ਨੇ ਤੇ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਭਾਈ ਆਓ ਵੋਟ ਦਿਓ ਤੇ ਮੈਂ ਖੁੱਲ੍ਹਾ ਕਹਿ ਰਿਹਾ ਸਾਂ ਲੋਕਾਂ ਨੂੰ ਕਿ ਭਾਈ ਮੁਸਲਿਮ ਲੀਗ ਨੂੰ ਵੋਟ ਦਿਓ अच्छा ਤੇ ਮੇਰੇ ਜਿਹੜੇ ਕੋਈ ਦੋਸਤ ਆ ਜਿਹੜੇ ਇਸੇ ਕਹਿ ਲਗੇ ਬੇਵਕੂਫ ਆਦਮੀ ਹੈ ਤੂੰ ਸਾਡਾ ਕਹਿ ਜਾ ਤੂੰ ਸਰਕਾਰੀ ਮੁਲਾਜ਼ਮ ਤੇਰੀ ਮੁਲਾਜ਼ਮਤ ਛੱਡ ਕੇ ਤੈਨੂੰ ਘਰ ਭੇਜ ਦੇਣਗੇ ਨਾ ਕਿ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਮੈਂ ਜਿਹੜੀ ਚੀਜ਼ ਨੂੰ ਸਮਝਣਾ ਜ਼ਰੂਰੀ ਮੈਂ ਉਹ ਪੇਸ਼ ਕਰ ਚਨਾਚੇ ਮੈਂ ਕਹਿੰਦਾ ਰਿਹਾ ਔਰ ਉੱਥੇ ਫਿਰ ਅਸਾਂ ਵੋਟ ਵੀ ਦਿੱਤਾ अच्छा ਫਿਰ ਸੰਨ 46 ਦੇ ਸ਼ੁਰੂ ਵਿੱਚ ਮੇਰੀ ਮੁਲਾਜ਼ਮਤ ਆਰਜੀ ਸੀ ਫੌਰੀ ਤੌਰ ਤੇ ਖਤਮ ਹੋ ਗਈ ਤੇ ਮੈਂ ਫਿਰ ਇਹ ਕਾਇਦੇ ਆਜ਼ਮ ਦੀ ਮੁਸਲਿਮ ਲੀਗ ਸੀ ਨਾ हाँ जी ਉਹਦਾ ਮੈਂ ਇੱਕ ਅਦਨਾ ਸਿਪਾਹੀ ਰਿਹਾ अच्छा ਕਾਇਦੇ ਆਜ਼ਮ ਜਿਹੜੀ ਮੁਸਲਿਮ ਲੀਗ जी 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 ਉਹਦਾ ਮੈਂ ਅਦਨਾ ਸਿਪਾਹੀ ਰਿਹਾ ਤੇ ਪਾਕਿਸਤਾਨ ਬਣਨ ਤੱਕ ਉਹਦੀ ਅਸੀਂ ਕੰਮ ਕਰਦੇ ਰਹੇ ਸਾਲ ਸਮਝੋ 47 ਦੇ ਅਖੀਰ ਇਹਦਾ ਇੱਕ ਹਿੱਸਾ ਹੈ जी ठीक हो गया ਦੂਸਰਾ ਹਿੱਸਾ ਫਿਰ ਇਹ ਸਮਝੋ ਮੈਂ ਲਾੜੀ ਵਿੱਚ ਧਰਾ ਕਿ ਹੋਈ ਸੀ हाँ हिजरत आ गई ਉਦੋਂ ਫਿਰ ਮੁਲਕ ਦੇ ਹਾਲਾਤ ਜਿਹੜੇ ਸੀ ਇਹ ਜਿਹੜੀ ਚੱਲੀ ਹੈ ਨਾ ਸਮਝੋ ਇਲੈਕਸ਼ਨ ਹੋਏਗਾ ਉਸ ਇਲੈਕਸ਼ਨ ਦੇ ਵਿੱਚ ਹਿੰਦੁਸਤਾਨ ਚ ਮੁਸਲਮਾਨਾਂ ਨੇ ਜਿਹਨਾਂ ਨੇ ਸਿਆਸੀ ਤੌਰ ਤੇ ਵੋਟ ਦਿੱਤਾ ਨਾ 84% ਮੁਸਲਮਾਨਾਂ ਨੇ ਮੁਸਲਿਮ ਲੀਗ ਨੂੰ ਵੋਟ ਦਿੱਤਾ 84% ठीक ਇਹ ਗੱਲ ਜਿਹੜੀ ਹੈ ਅੰਗਰੇਜ਼ ਹਕੂਮਤ ਵੀ ਪਹੁੰਚ ਗਈ ਤੇ ਕਾਂਗਰਸ ਨੂੰ ਵੀ ਪਹੁੰਚ ਗਈ ਉਹਨਾਂ ਨੇ ਹੁਣ ਇਹਨਾਂ ਨੂੰ ਰੋਕਣਾ ਮੁਮਕਿਨ ਨਹੀਂ ਰਿਹਾ ਹੁਣ ਇਹਨਾਂ ਨੂੰ ਰੋਕਣਾ ਜਿਹੜਾ ਮੁਮਕਿਨ ਨਹੀਂ ਤੇ ਅੰਗਰੇਜ਼ ਨੇ ਕਿਹਾ ਕਿ ਠੀਕ ਆ ਸੀ ਚਲਾ ਕੇ ਉਹ ਫਿਰ ਪਾਕਿਸਤਾਨ ਬਣਿਆ ਉਹਦਾ ਜਿਹੜਾ ਦੇ ਵਿੱਚ ਸ਼ੁਰੂ ਹੋ ਗਏ ਝਗੜੇ ਸ਼ੁਰੂ ਹੋ ਗਏ ਚੰਦ ਲੱਖ ਇਨਸਾਨ ਜਿਹੜੇ ਮੁਸਲਮਾਨ ਉਹ ਸ਼ਹੀਦ ਹੋਏ ਨੇ ਉਹਦਾ ਸਮਝੋ ਜਿਹੜਾ ਦੇ ਵਿੱਚ ਚੰਦ ਲੱਖ ਮੁਸਲਮਾਨ ਸ਼ਹੀਦ ਹੋਏ 14 ਤਾਰੀਖ 14 ਅਗਸਤ ਨੂੰ ਪਾਕਿਸਤਾਨ ਬਣਦਾ ਐਲਾਨ ਹੋ ਗਿਆ जी ਸਾਡਾ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਸੀ ਇਹ ਆਪਣੇ ਅਸੂਲ ਦੇ ਮੁਤਾਬਕ ਕਿ ਜਿਹੜੇ ਨਾਲ ਬਾਰਡਰ ਦੇ ਉੱਤੇ ਜਿਹੜੇ ਜ਼ਿਲ੍ਹੇ ਹੈ ਜਿਹੜਾ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਪਾਕਿਸਤਾਨ ਲੱਗ ਜਾਂਦੇ ਸਾਡੇ ਜ਼ਿਆਦਾ ਅਕਸਰੀਅਤ ਸੀ जी जी ਲੇਕਿਨ ਕਾਂਗਰਸ ਨੇ ਅੰਗਰੇਜ਼ ਦੇ ਨਾਲ ਮਿਲ ਕੇ ਉਹ ਸਿਰਫ ਇੱਕ ਤਹਿਸੀਲ ਇੱਧਰ ਸ਼ਕਲਗੜ੍ਹ अच्छा जी ਇੱਧਰ ਦੇ ਕੇ ਬਾਕੀ 3 ਤਹਿਸੀਲਾਂ ਉਹ ਸਾਡੀ ਤਹਿਸੀਲ ਵੀ जी जी ਵਾਲਿਆ ਉਹ ਗੁਰਦਾਸਪੁਰ ਬਟਾਲਾ ਪਠਾਨਕੋਟ ਹਿੰਦੁਸਤਾਨ ਦੇ ਲੱਗ 22 ਤਰੀਕ ਨੂੰ 22 ਅਗਸਤ ਨੂੰ ਅਸੀਂ ਫੈਸਲਾ ਕਰ ਲਿਆ ਕਿ ਅਸੀਂ ਖਾਦੇ ਸੇ ਚੱਲ ਜਾਣੇ ਤੇ ਮਾਰੇ ਜਵਾਬ जी जी ਉਹ ਫਿਰ 22 ਤਾਰੀਖ ਆਪਣਾ ਮਾਹ ਕਿਹੜਾ ਸੀ ਅਗਸਤ 22 ਅਗਸਤ ਨੂੰ ਅੱਛਾ 22 ਅਗਸਤ ਨੂੰ ਉਹ ਫਿਰ ਮੇਰੇ ਭਾਈ ਜਿਹੜੇ ਸਨ ਕਿਉਂਕਿ ਸਿਰ ਸਾਡੀ ਟਰਾਂਸਪੋਰਟ ਹਮਾਰੇ ਟਰਾਂਸਪੋਰਟ ਉਹ ਹਿੰਦੂਆਂ ਦੇ ਕੋਲ ਗਏ ਉਹਨਾਂ ਨੇ ਕਿਹਾ ਭਾਈ ਇਹ ਹੁਣ ਗੱਡੀਆਂ ਤੇ ਇਸ ਵੇਲੇ ਤੁਹਾਡੀਆਂ ਨੇ ਤੇ ਸਾਡਾ ਤੁਹਾਡਾ ਆਪਸ ਵਿੱਚ ਤਾਲੁਕ ਹੈ ਮੁਹੱਬਤ ਦਾ ਤੁਸੀਂ ਇੱਕ ਸਾਨੂੰ ਗੱਡੀ ਦਿਓ अच्छा ਮੈਂ ਆਪਣੇ ਖਾਨਦਾਨ ਨੂੰ ਲੈ ਕੇ ਤੇ ਸਿਆਲਕੋਟ ਜਾਣਾ ਚਾਹੁੰਦਾ जी ਉਹਨਾਂ ਕੇ ਦੇ ਦਿੰਦੇ ਹਾਂ ਉਹਨਾਂ ਸਿੱਖ ਡਰਾਈਵਰ ਦਿੱਤਾ ਇੱਕ ਹਿੰਦੂ ਨਾਲ ਸਾਥੀ ਦਿੱਤਾ जी जी ਤੇ ਅਸੀਂ ਮੇਰੇ ਜਿਹੜੇ ਸੀ ਸਮਝੋ ਖਾਨਦਾਨ ਦੇ 72 ਅਫਰਾਦ ਉਹ ਗੱਡੀ ਦੇ ਵਿੱਚ ਬੈਠ ਕੇ ਤੇ ਅਸੀਂ ਰਾਵੀ ਪਾਰ ਕੀਤੀ अच्छा ਅਸਾਂ ਉਹ ਕਿ ਅਸੀਂ ਰਾਵੀ ਪਾਰ ਕਰਕੇ ਜਿਹੜਾ ਪਹਿਲਾਂ ਆਵੇ ਕਿ ਪਿੰਡ ਉੱਥੇ ਸਾਡੇ ਉਤਾਰ ਦੇ ਇਹਦਾ ਸਾਡੇ ਉੱਥੇ ਉਤਾਰ ਦਿੱਤਾ ਤੇ ਵਾਪਸ ਆਉਣ ਲੱਗੇ ਤੇ ਪਰੇ ਸਾਡੇ ਮੁਸਲਮਾਨ ਉਹਨਾਂ ਨੇ ਦੇਖਿਆ ਇਹ ਸਿੱਖ ਗੱਡੀ ਚਲਾਉਣ ਲਿਆ ਦਾਵੇ ਬਾਅਦ ਤੇਰਾ ਲਾਠੀਆਂ ਲੈ ਕੇ ਆ ਗਏ अच्छा ਮੈਂ ਕਿਹਾ ਭਾਈ
ਅਸੀਂ ਤੇਰਾ ਦਾ ਸ਼ੁਕਰੀਆ ਅਦਾ ਕਰਦੇ ਸਾਡਾ ਦੇਖੋ ਹਾਂ ਰਾਵੀ ਪਾਰ ਕਰਕੇ 72 ਜੀਆਂ ਨੂੰ ਇਹਨਾਂ ਨੇ ਸਾਨੂੰ ਨਗਾਇਆ ਵੇ ਤੇ ਤੁਸੀਂ ਲੈ ਕੇ ਆਏ। ਕੁਛ ਨਹੀਂ ਕਹਿਣਾ ਹਾਂ ਤੁਸੀਂ ਇਹ ਕੁਛ ਨਹੀਂ ਕਹਿਣਾ ਨਹੀਂ ਤੇਰਾ ਸ਼ੁਕਰੀਆ ਅਦਾ ਕਰ ਮੈਂ ਤੇ ਇੱਕ ਲਾ ਲਿਆ ਆਪਣੇ ਨਾਲ ਹੋਰ ਲੜਕੇ ਨੂੰ ਬਿਠਾਇਆ ਉਹਦੇ ਨਾਲ ਤੇ ਚਲੋ ਜੀ ਵਾਪਸ ਸਾਨੂੰ ਉਤਾਰਤਾ ਜੀ, ਨਾਲ ਹਾਂਜੀ, ਰਾਵੀ ਪਾਰ ਜਦ ਅਸੀਂ ਅੱਧ ਬਿੰਦੂ ਤੇ ਗਏ ਹਾਂ ਉੱਥੇ ਉਤਾਰ ਦਿੱਤਾ ਹਾਂ। ਮੈਂ ਫਿਰ ਆਪਣੇ ਵਾਲਦ ਨੂੰ ਕਿਹਾ ਕਿ ਮੈਂ ਨੂੰ ਰਾਵੀ ਪਾਰ ਕਰਕੇ ਤਸੱਲੀ ਕਰਕੇ ਤੇ ਬਾਅਦ ਫਿਰ ਵਾਪਸ ਆਉਣਾ ਵਾਹ ਉਹਨਾਂ ਨੂੰ ਰਾਵੀ ਪਾਰ ਕਰਾ ਕੇ ਉਹਦਾ ਕਿਹਾ ਤੁਹਾਡਾ ਸ਼ੁਕਰੀਆ ਤੇ ਆਪਣੇ ਸਾਡੇ ਅਫਸਰ ਨੇ ਹੂੰ ਉਹਨਾਂ ਦਾ ਸਾਡੇ ਵੱਲ ਸ਼ੁਕਰੀਆ ਅਦਾ ਕਰੋ ਅੱਛਾ। ਤੇ ਮੈਂ ਤੇ ਆਪਣੇ ਸਾਥੀ ਮੇਰਾ ਅਸੀਂ ਫਿਰ ਆ ਗਏ ਉੱਥੇ ਰਾਤ ਰਹੇ ਉਹਨਾਂ ਸਾਨੂੰ ਸਮਝਿਆ ਕਿ ਚੌਲ ਸ਼ੌਲ ਖਲਾਇਆ ਰਾਤ ਟੁੱਕਰ ਖਲਾਇਆ ਉਹ ਕੀ ਨਾਂ ਸੀ ਬਜ਼ੁਰਗੋ ਡਰਾਈਵਰ ਦਾ ਉਹ ਜਿਹੜਾ ਨਹੀਂ ਨਾਮ ਡਰਾਈਵਰ ਸੀ ਦਿੱਲੀ ਆ ਦੇ ਅੱਛਾ ਅੱਛਾ ਸ਼ੇਖ ਸੀ ਡਰਾਈਵਰ ਸੀ ਠੀਕ ਹੈ ਅਗਲੇ ਦਿਨ ਸਵੇਰ ਸੀ ਹੂੰ ਨਾਸ਼ਤਾ ਕਰਕੇ ਜਿਹੜੀ ਸ਼ਕਲਗੜ੍ਹ ਤੋਂ ਹੁੰਦੀ ਹੈ ਟ੍ਰੇਨ ਹਾਂ। ਉਹਦੇ 'ਚ ਬਹਿ ਕੇ ਅਸੀਂ ਦਾੜੋਵਾਲ ਪਹੁੰਚ ਗਏ ਅੱਛਾ ਦਾੜੋਵਾਲ ਪਹੁੰਚ ਗਏ ਜਿਹੜੀ ਦਾੜੋਵਾਲ ਤੋਂ ਟ੍ਰੇਨ ਹੁੰਦੀ ਸੀ ਨਾ ਸਿਆਲਕੋਟ ਹੂੰ ਅਸੀਂ ਉਹਦੇ 'ਚ ਬਹਿ ਗਏ ਜੀ ਉਹਦੇ 'ਚ ਬਹਿ ਗਏ ਤੇ 3-4 ਮੀਲ ਬਾਹਰ ਨਿਕਲਿਆ ਹਾਂ ਇੱਕ ਖਾਸ ਜਿਹੜੀ ਗੱਲ ਹੈ ਮੈਂ ਸੁਣਾਉਣਾ ਚਾਹੁੰਦਾ ਜੀ ਜੀ ਸਹੀ ਟ੍ਰੇਨ ਆ ਰਹੀ ਆ ਹਾਂ ਤੇ ਸਾਡੀ ਹਿਫਾਜ਼ਤ ਦੇ ਵਾਸਤੇ ਇੱਕ ਪੁਲਿਸ ਦਾ ਆਦਮੀ ਨਾਲ ਸਾਡੇ ਟ੍ਰੇਨ ਦੇ ਵਿੱਚ ਬਿਠਾਇਆ ਸੀ ਠੀਕ ਹੈ ਬੀਬੀ ਵੀ ਸੀ ਸਾਡੀ ਬਾਗ ਹੂੰ ਮੈਂ ਦੇਖ ਰਿਹਾ ਹੂੰ ਟ੍ਰੇਨ ਤੋਂ ਬਾਅਦ ਇੱਕ ਜਵਾਨ ਲੜਕੀ ਆ ਅੱਛਾ ਜਵਾਨ ਔਰਤ ਤੇ ਕੋਈ ਜੀ ਜੀ ਉਹਨੇ ਇੱਕ ਬੱਚੇ ਚੁੱਕਿਆ ਹੈ ਤੇ ਉਹ ਹੱਸ ਮਾਰ ਰਹੀ ਹੈ ਹਾਂ, ਤੇ ਹਾਂ। ਦੌੜੀ ਆਉਂਦੀ ਹੈ ਟ੍ਰੇਨ ਦੀ ਤਰਫ ਕਿ ਗੱਡੀ ਰੁਕ ਹੂੰ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਗੱਡੀ ਰੁਕ ਪਤਾ ਨਹੀਂ ਕੀ ਗੱਲ ਹੈ ਇਸ ਨੂੰ। ਹੂੰ ਗੱਡੀ ਰੋਕ ਕੇ ਉਹਨੂੰ ਮੈਂ ਲਿਆ ਨਾਲ ਤੇ ਉਹਦੇ ਕੋਲ ਗਿਆ ਮੈਂ ਕਿਹਾ ਭੈਣ ਕੀ ਗੱਲ ਹੈ ਤੈਨੂੰ ਉਹ ਕਹਿਣ ਲੱਗੀ ਮੈਂ ਹਿੰਦੂ ਹਾਂ ਅੱਛਾ ਮੈਂ ਹਿੰਦੂ ਹਾਂ ਇਹ ਮੇਰਾ ਬੱਚਾ ਹੈ ਇਹ ਮੇਰਾ ਪਿੰਡ ਜਿਹੜਾ ਮੁਸਲਮਾਨਾਂ ਨੇ ਪਿੰਡ ਮੈਨੂੰ ਉਹਨਾਂ ਨੇ ਮਾਰ ਦੇਣਾ ਹਾਂ ਤੇ ਮੈਂ ਆਪਣੀ ਜਾਨ ਬਚਾ ਕੇ ਡਰ ਕੇ ਦੌੜੀ ਆ ਮੈਂ ਕਿਹਾ ਭੈਣ ਅਸੀਂ ਮੁਸਲਮਾਨ ਆ ਅਸੀਂ ਕਿਸੇ ਦਾ ਜ਼ੁਲਮ ਜ਼ਿਆਦਤੀ ਨਹੀਂ ਕਰਦੇ ਤੂੰ ਸਾਡੀ ਭੈਣ ਆ ਤੂੰ ਬਿਲਕੁਲ ਨਾ ਘਬਰਾ ਆ ਬੈਠ ਗੱਡੀ ਦੇ ਵਿੱਚ ਮੈਂ ਉਹਦੇ ਬੱਚੇ ਨੂੰ ਚੁੱਕ ਲਿਆ ਠੀਕ ਤੇ ਅਸੀਂ ਉਹਨੂੰ ਬਿਠਾਇਆ ਤੇ ਆਪਣੀ ਬੀਬੀ ਨੂੰ ਕਿਹਾ ਇਹਦੀ ਭੈਣ ਨੂੰ ਤਸੱਲੀ ਦਿਓ ਹੂੰ ਇਹਦੇ ਬੱਚੇ ਨੂੰ ਤੁਹਾਡੇ ਕੋਲ ਚੀਜ਼ ਖਾਣ ਵਾਲੀ ਹੈ ਤੇ ਬੱਚੇ ਨੂੰ ਖਿਲਾਓਗੇ ਵਾਹ ਜੀ ਤੇ ਅਸੀਂ ਫਿਰ ਸਿਆਲਕੋਟ ਆ ਗਏ ਅੱਛਾ ਸਟੇਸ਼ਨ ਤੇ ਉਹ ਬੀਬੀ ਨਾਲ ਹੀ ਆਈ ਤੁਹਾਡੇ ਬੀਬੀ ਨਾਲ ਹੈ ਅੱਛਾ। ਉਹ ਅੱਛਾ ਅੱਛਾ ਬੀਬੀ ਨਾਲ ਹੈ ਮੈਂ ਉਹਨੂੰ ਫਿਰ ਰਸਤੇ ਵਿੱਚ ਕਿਹਾ ਮੈਂ ਕਿਹਾ ਭੈਣ ਹੂੰ ਅਸੀਂ ਵੀ ਆਪਣੀ ਜਾਨ ਬਚਾਉਣ ਵਾਸਤੇ ਨਿਕਲੇ ਉੱਥੋਂ ਹਾਂ, ਹਾਂ। ਤੇ ਅਸੀਂ ਹਿਜਰਤ ਕਰਕੇ ਆ ਗਏ ਹਾਂ ਤੂੰ ਅਗਲੇ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਭੈਣ ਤੂੰ ਮੇਰੀ ਭੈਣ ਆ ਹਾਂ ਤੂੰ ਰਹੋ ਸਾਡੇ ਕੋਲ ਰਹੋ ਤੇਰਾ ਕੁਛ ਨਹੀਂ ਵਿਗੜੇਗਾ ਅੱਛਾ ਕਹਿੰਦੇ ਨਹੀਂ ਮੈਂ ਰਹਿਣਾ ਨਹੀਂ ਹੂੰ ਮੈਂ ਕਿਹਾ ਤੇ ਕੀ ਚਾਹੁੰਦੀ ਆ ਹੂੰ ਮੈਨੂੰ ਕਹਿੰਦੇ ਕਿ ਤੇ ਉਹਨਾਂ ਦੇ ਸਪੋਰਟ ਕਰੋ ਮੈਂ ਫਿਰ ਉਹਨੂੰ ਪਾਈ ਮੈਂ ਚੁੱਕੇ ਇੱਥੇ ਰਹਿ ਗਿਆ ਸਾਕੋ 8-9 ਮਹੀਨੇ ਸਿਆਲ ਦੱਸ ਕੇ ਤੁਸੀਂ ਭੇਤੀ ਸੋ ਇਸ ਇਲਾਕੇ ਦੇ ਠੀਕ ਮੈਂ ਹੈ ਜਾਣਦਾ ਹੂੰ ਮੈਂ ਉਹਨੂੰ ਕਿਹਾ ਭਾਈ ਜੇ ਤੂੰ ਇਹਨੂੰ ਭੈਣ ਨੂੰ ਕੈਂਪ ਜਿਹੜਾ ਹਿੰਦੂ ਉਹਦੇ ਵਿੱਚ ਜੇ ਜਾ ਸਕਦਾ ਤੇ ਚਲਾ ਜਾਂਦੀ ਤੇ ਮੈਂ ਖੁਦ ਚੱਲ ਠੀਕ ਕਹਿ ਲੱਗੇ ਮੇਰੀਆਂ ਹੋਰ ਜ਼ਰੂਰਤਾਂ ਨੇ ਮਸਰੂਫੀਆਂ ਚ ਤੂੰ ਆਪੇ ਛੱਡਿਆ ਮੈਂ ਉਸ ਭੈਣ ਨੂੰ ਲੈ ਕੇ ਗਿਆ ਤੇ ਹਿੰਦੂ ਕੈਂਪ ਦੇ ਵਿੱਚ ਛੱਡ ਕੇ ਮੈਂ ਕਿਹਾ ਭੈਣ ਲੈ ਵਾਹ ਜੀ ਉਹਨਾਂ ਨੇ ਵਾਹ। ਬਸ ਉਹ ਮੈਂ ਕਿਹਾ ਵੀ ਇਹ ਭੈਣ ਜੀ ਹਿੰਦੂ ਇਹਨਾਂ ਸਭ ਹੂੰ ਤੇ ਮੈਂ ਫਿਰ ਵਾਪਸ ਆ ਗਿਆ ਹੂੰ ਮੈਂ ਵਾਪਸ ਆ ਕੇ ਫਿਰ ਇੱਕ ਮਹੀਨਾ ਦੇਰ ਉੱਥੇ ਰਿਹਾ ਅੱਛਾ ਤੇ ਫਿਰ ਇੱਥੇ ਬੈਠੂ ਕੇ ਰਿਹਾ ਨਾ ਕੁਛ 2 ਸਾਲ ਮੇਰੇ ਸਾਥੀ ਵੀ ਹੂੰ ਇਹ ਖੁਦਾ ਖਾਜਾ ਸਬਦਰ ਦਾ ਬੜਾ ਭਾਈ ਸੀ ਖਾਜਾ ਅਸ਼ਰਫ ਅੱਛਾ ਉਹ ਸਾਡਾ ਤਾਲੁਕਦਾਰ ਸੀ ਸਾਹਿਬ ਠੀਕ ਅਸੀਂ ਹੈ। ਪਹੁੰਚੇ ਕੋਈ ਨਾ ਘਬਰਾਓ ਉਹਦੇ ਉਸੇ ਸਾਨੂੰ ਉੱਥੇ ਇੱਕ ਬੜਾ ਵੱਡਾ ਮਕਾਨ ਦਿੱਤਾ ਉਹ ਇੱਥੇ ਹੂੰ ਜਿਹੜੀ ਸਾਡੀ ਜ਼ਰੂਰਤਾਂ ਪੂਰੀ ਕਰਾਂ ਜੀ ਜੀ ਉਹ ਮੈਂ ਆਪਣੇ ਫਿਰ ਦੋਸਤਾਂ ਕੋਲ ਗਿਆ ਹੂੰ ਜਿਹੜੇ ਸਾਡੇ ਇੱਥੇ ਦਸਕੇ ਦੇ ਕਾਬੂ ਕਰਦੇ ਅੱਛਾ ਉਹ ਮੈਨੂੰ ਲੈ ਕੇ ਦਸਕੇ ਚਲੇ ਗਏ ਹੂੰ ਦਸਕੇ ਚਲੇ ਗਏ ਤੇ ਉਹ ਜਿਹੜੇ ਹਿਜਰਤ ਕਰਕੇ ਜਿਹੜੇ ਲੋਕ ਆਏ ਸਨ ਉਹਨਾਂ ਨੇ ਜਗ੍ਹਾ ਦੇਣੀ ਸੀ ਹੂੰ ਤੇ ਉਹਨਾਂ ਨੇ ਕਿਹਾ ਇਹ ਸਾਡਾ ਦੋਸਤ ਆ ਇਹ ਆਇਆ ਹਿਜਰਤ ਕਰਕੇ ਹੂੰ ਇਹਦਾ ਕੋਈ ਇੰਤਜ਼ਾਮ ਕਰੋ ਹੂੰ ਉਹ ਮੈਨੂੰ ਕਹਿ ਲੱਗਾ ਜਿਹੜਾ ਅਫਸਰ ਸੀ ਕਿ ਮੈਂ ਤੁਹਾਨੂੰ ਐਸੀ ਜਗ੍ਹਾ ਭੇਜਾਂਗਾ ਜਿਹੜੀ ਇਹ ਜ਼ਿਲ੍ਹੇ ਸਿਆਲਕੋਟ ਦੀ ਸਭ ਤੋਂ ਬਿਹਤਰ ਜਗ੍ਹਾ ਹੈ ਅੱਛਾ ਨਹੀਂ ਤੁਹਾਡੀ ਮਿਹਰਬਾਨੀ ਹੂੰ ਤੁਸੀਂ ਇਹ ਜਗ੍ਹਾ ਪੜਿਆ ਆਦਮੀ ਤੇ ਮੈਂ ਤੁਹਾਨੂੰ ਹੂੰ ਅੱਛੀ ਜਗ੍ਹਾ ਭੇਜਾਂਗਾ ਫਿਰ ਉਹ ਕਹਿਣ ਲੱਗਾ ਕਿ ਭੋਪਾਲ ਵਾਲਾ 105-6 20 ਤੇ ਆ ਮੈਂ ਤੁਹਾਨੂੰ ਭੋਪਾਲ ਵਾਲੇ ਭੇਜ ਦਿਆ ਹੂੰ ਉਹਨੇ ਸਾਨੂੰ ਭੋਪਾਲ ਵਾਲਾ ਦੇ ਦਿੱਤਾ ਮੈਂ ਉੱਥੇ ਜਾ ਕੇ ਤੇ
ਆਪਣੇ ਜਿਹੜੇ ਰਿਸ਼ਤੇਦਾਰ ਸਨ ਉਹਨਾਂ ਨੂੰ ਲੈ ਕੇ ਤੇ ਅਕਤੂਬਰ ਸਾਲ 47 ਇੱਥੇ ਪਹੁੰਚ ਗਏ। ਅਕਤੂਬਰ ਅਕਤੂਬਰ ਵਾਹ ਸਾਲ ਜੀ ਵਾਹ। 47 ਇੱਥੇ ਤੁਸੀਂ ਪਹੁੰਚ ਗਏ। ਹਾਂ। ਬਾਕੀ ਉੱਥੇ ਦੇ- ਹਾਂ। ਉੱਥੇ ਸਾਨੂੰ ਉਹਨਾਂ ਨੇ ਮਕਾਨ ਦੇ ਦਿੱਤੇ ਸੀ ਹੂੰ। ਸਿਆਲਕੋਟ ਜੀ ਜੀ 11 ਮਕਾਨਾਂ ਦੇ ਸਮਾਨ ਸਮੇਤ ਅੱਛਾ। 11 ਉਹਨਾਂ ਨੇ ਕੁੰਜੀਆਂ ਦੇ ਦਿੱਤੇ ਸੀ। ਅੱਛਾ। ਮੈਂ ਜਾ ਕੇ ਦੇਖੀਏ ਕੁੰਜੀਆਂ। ਹਾਂ ਇਹ ਮੇਰੇ ਜਿਹੜੇ ਸਾਰੇ ਕੁਛ ਰਿਸ਼ਤੇਦਾਰ ਕਹਿ ਲਗੇ ਸਾਡੀ ਇੱਥੇ ਸ਼ਹਿਰ ਚ ਰਹਿਣਾ ਅਸੀਂ ਬਾਹਰ ਜਾਣਾ ਸਾਨੂੰ ਕਦੇ ਪੈਂਦੀ ਲੈ ਚਲੋ ਹਾਂ, ਹਾਂ। ਅਸੀਂ ਉੱਥੇ ਜ਼ਿੰਮੇਵਾਰ ਕਰਦੇ ਹਾਂ। ਹਾਂਜੀ ਹਾਂਜੀ ਮੇਰਾ ਇੱਕ ਰਿਸ਼ਤੇਦਾਰ ਸੀ ਜੀ ਜੀ ਅਸਾਂ ਨਹੀਂ ਰਹਿਣਾ। ਮੈਂ ਜਾ ਕੇ ਤੇ ਯਾਰ ਚਾਬੀਆਂ ਫੜਾ ਕੇ ਮੈਂ ਕਿਹਾ, ਭਾਈ ਇਹ ਲੈ ਲਓ। ਅਸਾਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ। ਹਾਂ। ਇਹ ਤੁਸੀਂ ਕਿਸੇ ਹੋਰ ਨੂੰ ਦੇ ਦਿਓ। ਮੇਰੇ ਰਿਸ਼ਤੇਦਾਰ ਕੇ ਦਿਆ ਅਸਾਂ ਅਸੀਂ ਆ ਕੇ ਇੱਥੇ ਡੇਰਾ ਲਾ ਲਿਆ। ਇੱਥੇ ਇਹਦਾ ਦੋਸਤਾਂ ਨੇ ਸਾਡੇ ਨਾਲ ਤਾਵਲ ਕੀਤਾ। ਅੱਛਾ ਸਾਡੇ ਨਾਲ ਤਾਵਲ ਕੀਤਾ। ਜਿਹੜੇ ਮੁਕਾਮੀ ਲੋਕ ਸਨ। ਜਿਹੜੇ ਮੁਕਾਬਲੇ ਉਹਨਾਂ ਕੋਲ ਕਮੇਟੀ ਬਣਾਈ ਸੀ ਆਪਾਂ ਅੱਛਾ ਅੱਛਾ ਕਿ ਜਿਹੜੇ ਲੋਕ ਆਉਣ ਇੱਜ਼ਤ ਕਰਕੇ ਹਾਂ ਉਹਨਾਂ ਨੂੰ ਜ਼ਮੀਨ ਉਹ ਇਹ ਉਦੋਂ ਸੀ ਕਿ ਕਿਸੇ ਦੀ ਜ਼ਮੀਨ ਹੈ ਜਾਂ ਨਹੀਂ ਹੂੰ 1.25 ਏਕੜ ਫੀ ਕਸ ਸਭ ਨੂੰ ਦੇਈ ਜਾਓ। ਅੱਛਾ ਜਿਹੜੇ ਉਹ ਖੂਹ ਦੇ ਡੰਗਰ ਦੇ ਉਹ ਡੰਗਰ ਦੇ ਦਿਓ। ਹੂੰ ਜਿਹੜੇ ਉਹਨਾਂ ਦਾ ਜਿਹੜੀ ਕੋਈ ਸਬਜ਼ੀ ਹੈ ਉਹ ਇਹ ਸਵੇਰ ਪਿੰਡ ਵਾਲਿਆਂ ਦਾ ਆਪਣਾ ਮੁਤਫਿਕਾ ਫੈਸਲਾ ਸੀ ਜਾਂ ਕੋਈ ਹੁਕੂਮਤ ਦੀ ਤਰਫੋਂ ਕੋਈ ਹੋਇਆ ਸੀ ਕੋਈ? ਹਕੂਮਤ ਨੇ ਇਹ ਕਮੇਟੀ ਸੀ ਸਭ ਕਮੇਟੀ ਸੀ। ਅੱਛਾ ਜੀ ਜੀ ਇਹਨਾਂ ਦਾ ਜਿਹੜਾ ਉਸ ਵੇਲੇ ਕਮੇਟੀ ਸੀ ਉਹਨਾਂ ਨੇ ਸਪੋਰਟ ਕੰਮ ਕੀਤਾ ਸੀ ਕਿ ਤੁਸੀਂ ਇਹ ਜਿਹੜੇ ਬਾਹਰ ਜਾਓ ਉਹਦੇ ਖਿਦਮਤ ਸਾਡੀ ਉਹਨਾਂ ਖਿਦਮਤ ਕੀਤੀ ਜਿਸ ਤਰ੍ਹਾਂ ਖਿਦਮਤ ਦਾ ਹੱਕ ਹੁੰਦਾ ਹੈ। ਅੱਛਾ ਠੀਕ ਹੈ। ਬਾਬਾ ਦੋਸਤ ਕੋਲ ਸਦਰ ਸੀ ਉਹਦਾ ਕੀ ਨਾਮ ਦੱਸਿਆ? ਦੋਸਤ ਮੁਹੰਮਦ ਦੋਸਤ ਮੁਹੰਮਦ। ਜ਼ੈਲਦਾਰ ਸੀ ਉਹ ਭੋਪਾਲ ਵਾਲੇ ਦੇ ਰਹਿਣ ਵਾਲੇ ਸੀ। ਜ਼ੈਲਦਾਰ ਸੀ ਜ਼ੈਲਦਾਰੀਆਂ ਹੁੰਦੀਆਂ ਸਨ। ਜ਼ੈਲਦਾਰ ਸੀ ਤੇ ਉਹ ਜਿਹੜੇ ਸਦਰ ਵੀ ਸੀ ਅੱਛਾ ਕਮੇਟੀ ਦਾ ਵੀ ਸਦਰ ਸੀ ਉਹ ਹੂੰ ਤੇ ਉਹ ਸਮਝੋ ਉਸ ਕਮੇਟੀ ਦਾ ਵੀ ਉਹ ਸਨ। ਜੀ ਜੀ ਫਿਰ ਸ਼ੇਖ ਸ਼ਰਾਫਦੀਨ ਸਾਹਿਬ ਹੂੰ ਜਿਹੜੇ ਬਜ਼ੁਰਗ ਮਿਲੇ ਨਹੀਂ ਸਾਨੂੰ ਉਹਨਾਂ ਦੇ ਵਾਲਦ ਜਿਹੜੇ ਮਜ਼ਾਰ ਸ਼ਰੀਫ ਤੇ ਮਿਲੇ ਨੇ। ਜੀ ਜੀ ਅੱਛਾ ਅੱਛਾ ਇਹਨਾਂ ਨੇ ਸਾਨੂੰ ਜਿਸ ਤਰ੍ਹਾਂ ਮੁਹੱਬਤ ਸਕਿਆ ਦਾ ਕਰੀਏ ਸਾਡੇ ਰੋਸਤੇ ਕੀਤੀ ਜੀ ਜੀ ਤੇ ਸਾਡੇ ਉਹਨਾਂ ਕਹੇ ਜਿਹੜੀ ਦੇਰ ਤੱਕ ਹਕੂਮਤ ਤੁਹਾਡੇ ਕੋਲ ਹੈ ਦੇਗੀ ਜ਼ਮੀਨ ਉਹਦੇ ਬਾਅਦ ਫਿਰ ਤੁਸੀਂ ਆਪਣੀ ਪੇਸ਼ ਕਰੋਗੇ ਮਲਕੀਅਤ ਜਿਹੜਾ ਮਲਕੀਅਤ ਹੈ ਮਿਲ ਜਾਏਗੀ ਜਾਂ ਨਹੀਂ ਤਾਂ ਆਪਣਾ ਕੰਮ ਕਰ। ਜੀ ਜੀ ਇਹ ਫਿਰ ਅਸੀਂ ਆ ਗਏ ਠੀਕ ਹੈ। ਹਾਲਾਂਕਿ ਇਸ ਤਰ੍ਹਾਂ ਹਰ ਪਿੰਡ 'ਚ ਜਾਂ ਹਰ ਸ਼ਹਿਰ 'ਚ ਇਸ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਤੁਹਾਡੇ ਨਾਲ ਸਲੂਕ ਕੀਤਾ ਗਿਆ ਜਿਹੜੇ ਪਿੰਡ ਭੋਪਾਲ ਵਾਲਾ ਦੇ ਜੱਦੀ ਰਹਿਣ ਵਾਲੇ ਸਨ। ਕਈਆਂ ਬਜ਼ੁਰਗਾਂ ਨਾਲ ਮੈਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੀ ਸਾਨੂੰ ਉਹਨਾਂ ਨੇ ਚੰਗਾ ਨਹੀਂ ਜਾਣਿਆ ਸਾਨੂੰ ਪਨਾਹਗੀਰ ਤੇ ਜਿਹੜੀ ਨਜ਼ਰ ਨਾਲ ਵੇਖਦੇ ਸਨ ਉਹ ਹਕਾਰਤ ਦੀ ਨਜ਼ਰ ਹੁੰਦੀ ਸੀ ਉਹ ਸਾਨੂੰ ਬੜਾ ਬੁਰਾ ਭਲਾ ਸਮਝਦੇ ਸਨ ਹੈ ਨਾ ਜੀ। ਤੇ ਇਹ ਇੱਕ ਬੜੀ ਵੱਡੀ ਤੁਸੀਂ ਗੱਲ ਦੱਸੀ ਭੋਪਾਲ ਵਾਲਾ ਦੇ ਜਿਹੜੇ ਲੋਕ ਨੇ ਇਹਨਾਂ ਦੇ ਬਾਰੇ ਕਿ ਯਾਰ ਬੜੇ ਅੱਛੇ ਲੋਕ ਸਨ। ਹਾਂ ਲੋਕ ਜਿਹੜੇ ਆਏ ਜੀ ਜੀ ਆ ਗਏ ਨਾ ਜੀ ਜੀ ਤੁਹਾਡੇ ਆਪਣੇ ਜੀ ਫੈਮਿਲੀ ਦੇ ਮੈਂਬਰ ਜਿੰਨੇ ਵੀ ਸਨ ਸਾਰੇ ਖੈਰ ਖਰੀਅਤ ਨਾਲ ਇੱਧਰ ਆ ਗਏ? ਸਾਰੇ ਖੇਰ ਸਾਡੇ ਚ ਇੱਕ ਸੀ ਸਾਡੀ ਰਿਸ਼ਤੇਦਾਰ ਰਿਸ਼ਤੇ ਚ ਫੁੱਫੀ ਸੀ ਮੇਰੀ ਅੱਛਾ ਉਹਨੂੰ ਪਾਇਆ ਉਹ ਰਸਤੇ ਚ ਫੌਤ ਹੋ ਗਈ। ਆਪਣੀ ਆਈ ਨਾਲ ਹੀ ਜਾਂ ਕੋਈ? ਹਾਂ ਬਿਮਾਰ ਸੀ ਅੱਛਾ ਬਿਮਾਰ ਸਨ। ਉਹ ਰਸਤੇ ਅਸੀਂ ਆ ਰਹੇ ਸਾਂ ਬਟਾਏ ਤੋਂ ਇੱਧਰ ਉਹ ਰਸਤੇ ਚ ਫੌਤ ਹੋ ਗਈ। ਹਾਂ ਅਸੀਂ ਫਿਰ ਵੀ ਜਨਾਜ਼ਾ ਜੀ ਇਹਦਾ ਪੜ ਸਕਦੇ ਹਾਂ ਜਨਾਜ਼ਾ ਪੜੀਏ ਸਾਨੂੰ ਇੱਥੋਂ ਕੋਈ ਇਰਗੇ ਤੋਂ ਹਾਂ ਸਿੱਖ ਔਰ ਟੱਕਰ ਆਪਣੀ ਆਪਣੀ ਜਾਨ ਦੀ ਅਸੀਂ ਉਹ ਫਿਰ ਜੋ ਹੈ ਰਾਜੀ ਪੁਲ ਤੇ ਪਹੁੰਚੇ ਹਾਂ ਤੇ ਪਾਣੀ ਦੇ ਵਿੱਚ ਰੱਖ ਦਿੱਤਾ ਵਾ ਪਾਣੀ ਦੀ ਸਪੁਰਦ ਕਰ ਗਏ। ਠੀਕ ਪਾਣੀ ਦਾ ਸਪੋਰਟ ਕਰਕੇ ਤੁਸੀਂ ਗਾਹ ਚਲੇ ਗਏ। ਜੀ 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 ਠੀਕ ਹੈ। ਜਦੋਂ ਬਾਬਾ ਜੀ ਘਰ ਛੱਡਿਆ ਤੁਸੀਂ ਦੱਸਿਆ ਕਿ ਇੱਕ ਉਹਨਾਂ ਨੇ ਬੜਾ ਸਾਡਾ ਮੁਸਾਇਦਾ ਕੀਤਾ ਜਿਨ੍ਹਾਂ ਨਾਲ ਤੁਹਾਡੇ ਸ਼ੇਅਰ ਸਨ ਟਰਾਂਸਪੋਰਟ ਵਾਲਿਆਂ ਨਾਲ ਠੀਕ ਹੈ ਤੁਹਾਨੂੰ ਇਹਦੇ ਵਿੱਚ ਤੁਸੀਂ ਘਰੋਂ ਆਪਣੇ ਕੋਈ ਸਮਾਨ ਸਮੂਨ ਵੀ ਚੁੱਕਿਆ ਥੋੜਾ ਬਹੁਤ ਅੱਛਾ ਥੋੜਾ ਬਹੁਤ ਠੀਕ ਕੋਈ ਹੈ थोड़े बहुत कपड़े कोई बबूली कोई गिलास को सारी ठीक है हो जाए अच्छा हो ਜਿਹੜੇ ਕਿਸੇ ਕੋਲ ਜਿਹੜੇ ਕੋਲ ਪੈਸਾ ਹੈ ਸੀ ਉਹ ਜੀ ਤੇ ਘਰ ਪਿੱਛੋਂ ਲਾਗ ਤੁਸੀਂ ਕੀਤਾ ਘਰ ਤਾਲੇ ਛਾਲੇ ਮਾਰ ਕੇ ਆਏ ਕਿ ਸਹੀ ਖੁੱਲੇ ਛੱਡ ਪਾਜੀ ਅਸੀਂ ਬਾਹਰ ਆਏ ਹਾਂ ਤੇ ਬਗ ਸਮਾਜ ਜਿਹੜਾ ਸ਼ੁਕ ਪਿਆ ਰਿਹਾ ਠੀਕ ਹੈ ਚਾਬੀਆਂ ਚੁਬੀਆਂ ਕਿਸੇ ਸਪੁਰਦ ਕਰਕੇ ਆਏ ਜਾਂ ਨਾਲ ਹੀ ਲਾਏ ਹੈ ਜੀ ਚਾਬੀਆਂ ਚੁਬੀਆਂ ਜਿਹੜੀਆਂ ਸਨ ਕਿਉਂਕਿ ਉਸ ਵੇਲੇ ਇਸ ਤਰ੍ਹਾਂ ਵੀ ਸੀ ਨਾ ਕਿ ਜਿਨ੍ਹਾਂ ਨਾਲ ਬੜੀ ਸਾਂਝ ਸੀ ਨਾ ਚਾਬੀ ਤੁਸੀਂ ਲਿਆਇਆ ਚਾਬੀ ਤੁਸੀਂ ਲਿਆਇਆ ਜਾਂ ਸਾਨੂੰ ਪਤਾ ਸੀ ਕਿ ਹੋਰ ਬਸ ਪੁੱਛੋ ਹੁਣ ਅਸੀਂ ਨਹੀਂ ਆ ਨਹੀਂ ਸਕਦੇ ਰਸਤੇ ਦੇ ਵਿੱਚ ਤੁਸੀਂ ਕਿਹੜੇ ਪੁਆਇੰਟ ਸਨ ਜਿੱਥੇ ਤੁਸੀਂ ਕੱਟ ਵੱਢ ਵੇਖੀ ਇਸ ਸਫ਼ਰ ਦੌਰਾਨ ਸਫ਼ਰ ਦੇ ਦੌਰਾਨ ਗੱਡੀ ਸਾਡੀ ਦਾ ਇੱਕ ਟਾਇਰ ਜਿਹੜਾ ਸੀ ਉਹ ਫਟ ਗਿਆ ਅੱਛਾ ਉਹਨੇ ਗੱਡੀ ਰੋਕ ਲਈ ਹਾਂ ਤੇ ਦੂਸਰਾ ਟਾਇਰ ਲਗਾਇਆ ਸੀ ਉਹ ਲੱਗ ਗਿਆ
ਅੱਛਾ मैं गड्डी से उतर के तो नाल पिंड से एक ਅੱਛਾ और मैं उत्थे चला गया ਅੱਛਾ इस जगह मैं देखने लग गया कोई कौन को होए ਹਾਂ एक सामने एक नौजवान तुरया होता सी ਹਾਂ मैं उन्हें सलामा लग गई हम्म। उन्हें समझा कि मुसलमान कह लगा मैं भी मुसलमान है मैं उस पर है तो दो इसे करने हैं ये तो सिखा देख रहे हो और सिखा ने आग लगाई है ਅੱਛਾ और आग और देख रहे हो क्या करो जरा उधर आग लगो मैं देखो आग लगी क्या दे इसे तू तमाशा देख रहे हैं ਹੂੰ मैं मैनू नहीं सी पाई पता मैं उधर चुप कर मैं शबी सलामा लग जब चुप करके आगे और अपने जीएन भी दसे बगैर में गड्डी बह गया ਜੀ ਜੀ ਤੇ ਜਿਸ ਵੇਲੇ ਸਾਡੀ ਗੱਡੀ ਤੁਰ ਪਈ ਉੱਥੋਂ ਅੱਗੇ ਲੰਘ ਗਈ ਉੱਥੋਂ ਤੇ ਅੱਛਾ। ਫਿਰ ਮੈਨੂੰ ਦੱਸਿਆ ਇਹ ਗੱਲ ਸੀ ਹਾਂ, ਹਾਂ। ਤੇ ਮੈਂ ਤੁਹਾਨੂੰ ਦੱਸਿਆ ਜੀ ਉਸ ਵੇਲੇ ਹੂੰ, ਹੂੰ। ਤੇ ਹੁਣ ਠੀਕ ਆ ਸੀ ਆ ਗਏ ਠੀਕ ਹੈ ਬਾਕੀ ਰਾਹ ਦੇ ਵਿੱਚ ਹੋਰ ਕੋਈ ਵੀ ਨਹੀਂ ਕੋਈ ਮਤਲਬ ਕਿ ਕੋਈ ਮਸਲਾ ਆਇਆ ਤੁਹਾਡੇ ਨਾਲ ਤੁਸੀਂ ਖੈਰ ਨਹੀਂ ਖਰੀਤ ਕੋਈ ਨਾਲ ਮਸਲਾ, ਖੈਰ ਖੀਰ ਆਇਆ ਜੀ ਠੀਕ ਹੈ ਠੀਕ ਹੈ ਭੋਪਾਲ ਵਾਲਾ ਤੁਸੀਂ ਆ ਗਏ ਹੋ ਇੱਥੋਂ ਦੇ ਜਿਹੜੇ ਜਿਹੜੇ ਇੱਥੇ ਆ ਗਿਆ ਦਸੰਬਰ ਚ ਫਿਰ ਮੇਰੀ ਜੀ। ਸ਼ਾਦੀ ਹੋਈ ਅੱਛਾ ਅੱਛਾ ਦਸੰਬਰ ਅਕਤੂਬਰ ਚ ਆਏ ਦਸੰਬਰ ਚ ਸ਼ਾਦੀ ਹੋ ਗਈ ਦਸੰਬਰ ਉਹ ਮੇਰੇ ਰਿਸ਼ਤੇਦਾਰ ਹੀ ਸਨ ਠੀਕ ਹੈ ਅੱਛਾ ਇੱਕ ਸਵਾਲ ਰਹਿ ਗਿਆ ਤੁਹਾਡੇ ਨਾਨਕੇ ਕਿੱਥੇ ਸਨ ਮੇਰੇ ਨਾਲ ਕੇ ਗੁਰਦਾਸਪੁਰ ਸ਼ਹਿਰ ਦੇ ਨਾਲ 2.5 ਮੀਲ ਤੇ ਹਾਂ ਪਿੰਡ ਮਸ਼ਹੂਰ ਪਿੰਡ ਜੋ ਰਜਪੂਤਾਂ ਦੇ ਪਿੰਡ ਸੀ ਅੱਛਾ ਉੱਥੇ ਮੇਰੇ ਨਾਲ ਕੇ ਸੀ ਠੀਕ ਪਿੰਡ ਦਾ ਨਾਂ ਨਹੀਂ ਚੇਤੇ ਆਹੋ ਯਾਦ ਆ ਉਹ ਯਾਰ ਸਾਡਾ ਮਸ਼ਹੂਰ ਪਿੰਡ ਆ ਹੁਣੇ ਸ਼ਾਇਦ ਕਿਤੇ ਯਾਦ ਆ ਜਾਏ ਜੀ ਜੀ ਠੀਕ ਉਹ ਗੁਰਦਾਸਪੁਰ ਤੋਂ 2.5 ਮੀਲ ਗੁਰਦਾਸਪੁਰ ਤੋਂ ਚੱਲ ਕੇ ਸ਼ਕਲਗੜ੍ਹ ਨੂੰ ਆਈਏ ਨਾ ਜੀ ਜੀ ਤੇ ਉਹ ਰਸਤੇ ਦੇ ਵਿੱਚ ਉਹ ਅੱਛਾ ਪਿੰਡ ਠੀਕ ਆਏ ਨੇ ਸਰ ਭੋਪਾਲ ਵਾਲਾ ਜਿਹੜਾ ਤੁਹਾਨੂੰ ਘਰ ਲਾਟ ਹੋਇਆ ਇਹ ਤੁਹਾਨੂੰ ਯਾਦ ਹੈ 1947 ਤੋਂ ਪਹਿਲੇ ਉਹਦਾ ਮਾਲਕ ਕੌਣ ਸੀ ਜਾਂ ਕੋਈ ਪਹਿਲੇ ਕੋਈ ਸਾਨੂੰ ਐਸੀ ਤਖਤੀ ਪਹਿਲੇ ਸੀ? ਸਾਨੂੰ ਇੱਕ ਵੇਆ ਹੈ ਪਿੰਡ ਨਾਲ ਖੁੱਲੇ ਉਹਦੇ ਮਾਲਕ ਦਾ ਤੇ ਮੈਨੂੰ ਪਤਾ ਨਹੀਂ ਹੂੰ ਤੇ ਇੱਕ ਮਹੀਨੇ ਦੇ ਬਾਅਦ ਫਿਰ ਸ਼ੇਖ ਚਿਰਾਗਦੀਨ ਸਾਹਿਬ ਮੇਰੇ ਕੋਲ ਆਏ ਅੱਛਾ ਮੈਨੂੰ ਕਹਿ ਲਗੇ ਜਿਹੜਾ ਪਿੰਡ ਦਾ ਬਿਹਤਰੀਨ ਮਕਾਨ ਆ ਮੈਂ ਤੈਨੂੰ ਉਹ ਦੇਣਾ ਚਾਹੁੰਦਾ ਅੱਛਾ ਫਿਰ ਜਿਹੜਾ ਪਿੰਡ ਦਾ ਬਿਹਤਰੀਨ ਮਕਾਨ ਸੀ ਨਾ ਜਿਹਦੇ ਵਿੱਚ ਹੁਣ ਮੇਰੇ ਰਿਸ਼ਤੇਦਾਰ ਮੇਰੇ ਭਤੀਜੇ ਮੇਰੇ ਪੋਤੇ ਰਹਿ ਰਹੇ ਨੇ, ਹੂੰ। ਉਹ ਮਕਾਨ ਉਹਨਾਂ ਨੂੰ ਦੇ ਦਿੱਤਾ ਔਰ ਅੱਛਾ ਲੱਭਾ ਵਾਲ ਸੀ ਦਾ ਉਹ ਸਾਨੂੰ ਉਹਦਾ ਦੇ ਦਿੱਤਾ ਉਸ ਉਹ ਅਸੀਂ ਵੇਲੇ ਤਿੰਨ ਭਾਈ ਸਾਨੂੰ ਤਿੰਨੇ ਭਾਈ ਫਿਰ ਉਹ ਡਿਵਾਈਡ ਕਰ ਲਿਆ ਤੁਸੀਂ ਉਹ ਮਤਲਬ ਪੱਕਾ ਘਰ ਮਿਲਿਆ ਤੁਹਾਨੂੰ ਐਸੀ ਕਹਿ ਸਕਦੇ ਪੱਕਾ ਹਾਂ। ਹੀ ਉਹ ਸਾਡਾ ਪੱਕਾ ਹੀ ਤੇ ਉਹ ਅੱਛਾ ਉਹ ਬਾਬਾ ਜੀ ਚਿਰਾਗ ਜੀ ਨੇ ਦੱਸਿਆ ਨਹੀਂ ਤੁਹਾਨੂੰ ਇਹ ਘਰ 1947 ਤੋਂ ਪਹਿਲੇ ਕਿਹੜੇ ਸਿੱਖ ਦਾ ਸੀ ਨਿੰਮ ਹਿੰਦੂ ਸੀ ਔਰ ਹਿੰਦੂ ਸੀ ਦੂਸਰੇ ਬਾਅਦ ਵਿੱਚ ਉਹ ਹਿੰਦੂ ਆਇਆ ਗਿਆ ਸਾਡੇ ਕੋਲ ਮੇਰੇ ਕੋਲ ਆਇਆ ਵੀ ਭੋਪਾਲ ਵਾਲੇ। ਉਹ ਕਹਿੰਦਾ ਸੀ ਕਿ ਮੈਂ ਆਪਣਾ ਮਕਾਨ ਦੇਖਣਾ ਚਾਹੁੰਦਾ ਆਇਆ ਸੀ ਨਾਲ ਉਹਦੀ ਬੀਬੀ ਵੀ ਸਨ ਜੀ, ਜੀ। 5-6 ਜੀ ਆਏ ਹੂੰ ਅਸਾਂ ਉਹਨਾਂ ਨਾਲ ਬੜੀ ਮੁਹੱਬਤ ਕੀਤੀ ਅੱਛਾ ਤੇ ਉਹ ਬੀਬੀ ਬੈਠੀ ਸੀ ਘਰ ਦੇ ਵਿੱਚ ਤੇ ਬੀਬੀ ਨੇ ਤਾਂ ਦੇਖਿਆ ਤੇ ਬੀਬੀ ਰੋਣ ਲੱਗ ਗਈ ਹਾਂ ਮੈਂ ਕਿਹਾ ਭੈਣ ਕੀ ਗੱਲ ਕਹਿ ਲਗੇ ਮੈਂ ਇਹ ਜਿਹੜਾ ਕਮਰੇ ਵਿੱਚ ਮੇਰੀ ਪੈਦਾਇਸ਼ ਹੋਈ ਸੀ ਇਸ ਕਮਰੇ ਵਿੱਚ ਪੈਦਾ ਹੋਈ ਸੀ ਵਾਹ ਜੀ ਵਾਹ ਇਹ ਬੱਜੀ ਜਿਹੜੀ ਹੈ ਸਾਡੀ ਬੱਜੀ ਹੈ ਹਾਂ ਅੱਛਾ ਠੀਕ ਹੈ ਇਹ ਗਲਾਸ ਜਿਹੜਾ ਵੀ ਸਾਡਾ ਅੱਛਾ ਮੈਂ ਕਿਹਾ ਭੈਣ ਗੱਲ ਸੁਣ ਅਗਰ ਇਹ ਜਿਹੜੇ ਤੁਹਾਡੇ ਦੇ ਅਗਰ ਖੜਨਾ ਚਾਹੋ ਹਾਂ ਤੇ ਕੋਈ ਨਹੀਂ ਮੇਰੇ ਭਰਾਵਾਂ ਕੋਲ ਲਿਆ ਸਕਦੇ ਕੋਈ ਨਹੀਂ ਮੈਂ ਜਿਸ ਤਰ੍ਹਾਂ ਕਹਾ ਕਿ ਮੇਰੇ ਭਰਾਵਾਂ ਕੋਈ ਇਤਰਾਜ਼ ਨਹੀਂ ਜਿਹੜੀ ਚੀਜ਼ ਤੁਸੀਂ ਖੜਨਾ ਚਾਹੋ ਲਿਆ ਜਾਓ ਬਿਸਮਿਲ੍ਲਾ ਵਾਹ ਜੀ ਵਾਹ ਮੈਂ ਤੁਹਾਨੂੰ ਇਜਾਜ਼ਤ ਦਿੰਦਾ ਤੇ ਜੇ ਤੁਹਾਡੇ ਚੀਜ਼ਾਂ ਵਿਸ਼ਕ ਲੈ ਠੀਕ ਉਹ ਫਿਰ ਜਿਹੜਾ ਸੀ ਨਾ ਉਹਨਾਂ ਦਾ ਉਹ ਚੀਫ ਹਿੰਦੂ ਉਹ ਕਹਿੰਦਾ ਨਹੀਂ ਬਸ ਤੁਹਾਡੀ ਮਿਹਰਬਾਨੀ ਹੈ ਅਸੀਂ ਖੜਨਾ ਕੋਈ ਨਹੀਂ ਚਾਹੁੰਦੇ ਸਿਰਫ ਉਹ ਤੇ ਦੇ ਉਹ ਹਿੰਦੂ ਸਨ ਜਾਂ ਸਿੱਖ ਸਨ ਉਹ ਹਿੰਦੂ ਸਾਹਿਬ ਉਹਦੇ ਬਾਅਦ ਫੇਰ ਆਏ ਨੇ ਦੂਸਰੀ ਉਹਦੇ ਬਾਅਦ ਫਿਰ ਸਿੰਘ ਜਿਹੜੇ ਹੁੰਦੇ ਨੇ ਉਹ ਸਿੱਖ ਹੁੰਦੇ ਨੇ ਸਿੰਘ ਉਹ ਹਿੰਦੂ ਉਹਦੇ ਬਾਅਦ ਉਹ ਫੋਨ ਕਰਦੇ ਰਹੇ ਅੱਛਾ ਫੋਨ ਤੇ ਰਾਬਤਾ ਰਿਹਾ ਰਾਤਾ ਰਿਹਾ ਕਿੰਨਾ ਚਿਰ ਪਹਿਲੇ ਦੀ ਗੱਲ ਹੈ ਜਦੋਂ ਆਏ ਆਪਣਾ ਘਰ ਬੂਆ ਦੇਖਣ ਵਾਸਤੇ ਬਾਬਾ ਕੋ ਪੁਰਾਣੀ ਗੱਲ ਲੱਗਦੀ ਹੈ ਨਾ ਕਿਤੇ ਭਲਿਆ 10-15 ਸਾਲ ਹੋ ਗਏ ਅੱਛਾ 10-15 ਸਾਲ ਤੁਸੀਂ ਮਿਲੇ ਸੋ ਉਹਨਾਂ ਨੂੰ ਠੀਕ। ਦੋ ਦਫਾ ਆਏ ਨੇ ਕੀ ਦੱਸਿਆ ਉਹਨਾਂ ਨੇ ਅਸੀਂ ਪਿੱਛੇ ਜਾ ਕੇ ਕਿੱਥੇ ਬੈਠੇ ਇੰਡੀਆ 'ਚ ਜਲੰਧਰ ਤੋਂ ਅੱਗੇ ਜਿਹੜਾ ਦਿੱਲੀ ਨੂੰ ਜਾਈਏ ਨਾ ਹਾਂ ਟ੍ਰੇਨ ਦੇ ਉੱਤੇ ਹਾਂਜੀ। ਤੇ ਜਲੰਧਰ ਤੋਂ ਅੱਗੇ ਜਿਹੜਾ ਜ਼ਿਲ੍ਹਾ ਆਉਂਦਾ ਉਹ ਉੱਥੇ ਹੋ ਰਹਿੰਦੇ ਸੀ ਤੇ ਸਮਝੋ ਕਿ ਸਾਈਕਲ ਬਣਾਉਂਦੇ ਸੀ ਸਾਈਕਲ ਵੇਚਦੇ ਸੀ ਤੇ ਉਹ ਕਹਿੰਦੇ ਮੇਰੇ ਕੋਲ ਆਓ ਬਲਕਿ ਬਾਅਦ ਵੀ ਫੋਨ ਕਰਦੇ ਕਹਿ ਲੱਗੇ ਮੇਰੇ ਕੋਲ ਆਓ ਮੈਂ ਕਿਹਾ ਮੁਲਕ ਦੇ ਹਾਲਾਤ ਨਹੀਂ ਐਸੇ ਠੀਕ ਹੋ ਜੀ ਉਹਦੀ ਬਿਲਕੁਲ ਉਹਦੀ ਉਸੇ ਤਰ੍ਹਾਂ ਹੀ। ਨਾਨਕੇ ਵੀ ਤੁਹਾਡੇ ਖੈਰ ਖਰੀਦ ਨਾਲ ਆ ਗਏ ਇੱਧਰ ਨਾਨਕੇ ਵੀ ਆ ਗਏ ਉਹ ਚਲੇ ਗਏ ਸੀ ਉਧਰ ਲੈਲਪੁਰ ਵਾਲੇ ਹਾਂ। ਜਗ੍ਹਾ ਫੈਸਲਾਬਾਦ ਹਾਂ ਹਾਂ ਅੱਛਾ ਮੈਨੂੰ ਪਤਾ ਲੱਗਾ ਤਾਂ ਮੈਂ ਆਪਣੇ ਮੁਹੰਮਦ ਵਾਲ ਭਾਈ ਨੂੰ ਕਿਹਾ ਫਟਾਫਟ ਛੱਡ ਕੇ ਸਭ ਕੁਛ ਇੱਥੇ ਆ ਜਾਓ ਅੱਛਾ
ਜ਼ਮੀਨ ਮਿਲ ਜਾਏਗੀ, ਮਕਾਨ ਵੀ ਮਿਲ ਜਾਏਗਾ। ਅੱਛਾ ਉਹ ਜਿਸ ਵੇਲੇ ਆਇਆ ਸੀ ਮਕਾਨ ਤੇ ਮਿਲ ਰਹੇ ਸੀ, ਲੇਕਿਨ ਜ਼ਮੀਨ ਹੈ ਸੀ। ਉਹ ਫਿਰ ਉਹਨਾਂ ਨੇ ਜ਼ਮੀਨ ਲੈ ਕੇ ਦਿੱਤੀ, ਉਹ ਹੁਣ ਰਹਿ ਰਹੇ ਨੇ ਇੱਥੇ ਮੇਰੇ ਮਾਮੇ ਦੀ ਔਲਾਦ। ਤੁਸੀਂ ਇੱਥੇ ਆ ਕੇ ਨਾਨਕੇ ਵੀ ਆਪਣੇ ਕੋਲ ਬੁਲਵਾ ਲਏ। ਹਾਂ। ਠੀਕ ਹੈ, ਠੀਕ ਹੈ। ਤੇ ਬਾਕੀ ਦੇ ਜਿਹੜੇ ਬਾਬਾ ਜੀ ਆਪਣਾ ਮਹੱਲੇਦਾਰ ਸਨ ਤੁਹਾਡੇ ਉੱਥੇ ਜਿਹੜੇ ਰਹਿ ਰਹੇ ਸਨ, ਉਹਨਾਂ ਦਾ ਕੋਈ ਪਤਾ ਤੂੰ ਪਿੱਛੋਂ ਖਬਰ ਲਈ? ਮੇਰੇ ਰਿਸ਼ਤੇਦਾਰ ਸਾਰੇ ਜਿਹੜੇ 72 ਸਾਲ ਫਰਾਦ ਸੀ। ਅੱਛਾ, ਅੱਛਾ, ਉਹ ਜੀ ਰਿਸ਼ਤੇਦਾਰ ਆ ਗਏ। ਉਹ ਨਾਲ ਹੀ ਹੈ। ਉਹ ਸਾਰੇ ਇੱਕ ਜਗ੍ਹਾ ਤੁਸੀਂ ਬੈਠੇ ਭੋਪਾਲ ਵਾਲਾ ਚ ਹੀ? ਜਾਂ ਕੋ ਅੱਗੇ ਪਿੱਛੇ ਵੀ ਗਿਆ ਘਰ? ਹਾਂਜੀ, ਮੇਰਾ ਫੁੱਫੜ ਸੀ, ਖਾਨ ਵਾਲੋਂ ਦਾ ਖਿਤਾਬ ਸੀ। ਅੱਛਾ, ਫੁੱਫੜ। ਉਹ ਜਿਸ ਵੇਲੇ ਅਸੀਂ ਸਿਆਲਕੋਟ ਉਤਰਿਆ ਨਾ ਸਟੇਸ਼ਨ ਤੇ, ਉਹ ਕਹਿੰਦਾ ਮੈਂ ਨਹੀਂ ਇੱਥੇ ਰਹਿਣਾ, ਅੱਛਾ, ਮੈਂ ਲਾਹੌਰ ਜਾਣਾ। ਹਾਂ, ਮੈਂ ਕਿਹਾ ਠੀਕ ਹੈ ਜੀ। ਮੇਰੇ ਫਿਰ ਫੁੱਫੀ ਜੀ ਜਿਹੜੀ ਸੀ ਸਮਝੋ ਔਲਾਦ ਸਾਰੀ ਮੇਰੇ ਫੁੱਫੜ, ਉਹ ਟ੍ਰੇਨ ਦੇ ਉੱਤੇ ਬੈਠ ਗਏ, ਲਾਹੌਰ ਚਲੇ ਗਏ। ਉਹ ਹੁਣ ਲਾਹੌਰ ਗਏ। ਅੱਛਾ, ਉਦੋਂ ਦੇ ਲਾਹੌਰ ਹੀ ਟਿਕੇ? ਲਾਹੌਰ ਗਏ। ਜੀ ਜੀ, ਠੀਕ। ਤੇ ਬਾਕੀ ਇੱਥੇ ਮੇਰੇ ਸਮਝੋ ਕਿ ਇੱਕ ਭਰਾ ਦੀ ਔਲਾਦ ਜਿਹੜੀ ਆ ਉਹ ਉੱਥੇ ਲਾਹੌਰ ਹੈ, ਬਾਕੀ ਕੁਛ ਇੱਥੇ ਹੈ ਤੇ ਬਾਕੀ ਜਿਹੜੇ ਇੱਥੇ। ਤੁਹਾਨੂੰ ਤੇ ਪਤਾ ਸੀ ਨਾ ਕਿ ਗੁਰਦਾਸਪੁਰ ਜਿਹੜਾ ਵੇ ਆਪਣਾ ਪਾਕਿਸਤਾਨ ਚ ਆਣਾ ਵੇ, ਸਾਨੂੰ ਇਹ ਫਿਰ ਅਚਾਨਕ ਜਦੋਂ ਐਲਾਨ ਹੁੰਦਾ ਵੇ ਕਿ ਇਹ ਜਿਹੜਾ ਡਿਸਟ੍ਰਿਕਟ ਹੈ ਇੰਡੀਆ ਚ ਆ ਰਿਹਾ ਵੇ, ਉਸ ਵੇਲੇ ਕੀ ਮਤਲਬ ਤੁਹਾਡੇ ਜਜ਼ਬਾਤ ਸਨ? ਕੀ ਤੁਸੀਂ ਸੋਚਿਆ ਕਿ ਯਾਰ ਇਹ ਕੀ ਬਣ ਗਿਆ? ਘਬਰਾ ਗਏ ਹਾਂ ਅਸੀਂ। ਅੱਛਾ, ਘਬਰਾ ਗਏ ਹੈ ਤੇ ਅਸੀਂ ਘਰ ਜਾ ਕੇ ਤੇ ਆਪਣੇ ਬਾਹਰ ਗਏ ਸਾਂ ਅਸੀਂ ਬਾਹਰ। ਅੱਛਾ, ਹਾਂ, ਜਿਸੇ ਸਾਨੂੰ ਰਸਤੇ 'ਚ ਪਤਾ ਲੱਗਾ ਉਹਦੇ ਤੇ ਆਵਾਜ਼ ਆ ਰਹੀ ਸੀ ਹਿੰਦੂ ਘਰ ਦੇ ਵਿੱਚੋਂ ਆਪਣੇ ਉਹ ਨਾਰਾ ਲਗਾ ਰਹੇ ਸਨ। ਅੱਛਾ, ਮੈਂ ਕਿਹਾ ਦੇਖ ਅਸੀਂ ਘਬਰਾ ਕੇ ਉੱਥੇ ਠਹਿਰ ਗਏ। ਜਿਹੜਾ ਸਾਡੇ ਸ਼ਹਿਰ ਬਟਾਲੇ ਦਾ ਸੀ ਸਦਰ ਮੁਸਲਿਮ ਲੀਗ ਦਾ ਸੈਦ ਬਹਾਉਦੀਨ ਅਹਿਮਦ ਗਿਲਾਨੀ, ਉਹ ਫਟਾਫਟ ਸਾਡੇ ਕੋਲ ਆਇਆ। ਕਹਿੰਦਾ ਕਿ ਘਬਰਾਓ ਨਾ। ਅੱਛਾ, ਘਬਰਾਓ ਨਾ, ਠੀਕ ਆ, ਹੁਣ ਠੀਕ ਆ, ਹਿਜਰਤ ਕਰੋਗੇ। ਮੈਂ ਹਿਜਰਤ ਇੱਥੋਂ ਉਦੋਂ ਕਰ ਲਈ ਜਦੋਂ ਸਾਰੇ ਇੱਥੋਂ ਚਲੇ ਜਾ ਕੇ ਮੈਂ ਉਸ ਤੋਂ ਪਹਿਲਾਂ ਜੀ ਆ। ਦੋ ਤਿੰਨ ਦਿਨ ਬਾਅਦ ਉਹਨੂੰ ਸ਼ਹੀਦ ਕਰ ਦਿੱਤਾ ਸੀ। ਓਹੋ, ਅੱਛਾ, ਉਹ ਸਮਝੋ ਕਿ ਉਹ ਸ਼ਹੀਦ ਹੋ ਗਿਆ। ਸੱਚਾ ਲੀਡਰ ਉਹ ਕਦੇ ਮੈਂ ਨਹੀਂ ਜਾਣ ਲੱਗਾ ਜਦ ਤੱਕ ਕੋਈ ਸਾਰੇ ਨਹੀਂ ਹੋ ਜਾਏ। ਠੀਕ ਹੈ, ਠੀਕ ਹੈ। ਤੇ ਜਦ ਤੁਸੀਂ ਬਾਬਾ ਜੀ ਸਫ਼ਰ ਕਰ ਰਹੇ ਸੋ, ਇਹ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਸੀ ਕਿ ਅਸੀਂ ਹੁਣ ਵਾਪਸ ਨਹੀਂ ਜਾਣਾ ਮੁੜ? ਹਾਂ। ਤੇ ਕਈ ਉਸ ਵੇਲੇ ਜਿਹੜੇ ਸਿੱਧੇ ਸਾਦੇ ਲੋਕ ਸਨ, ਚਲੋ ਮਾਸ਼ਾਅੱਲਾ ਖੈਰ ਤੁਸੀਂ ਤਾਂ ਪੜ੍ਹੇ ਲਿਖੇ ਹੋ ਨਾ, ਉਹਨਾਂ ਨੂੰ ਇਹ ਸੀ ਕਿ 2-4 ਦਿਨ ਲਈ ਬਸ ਆਣਾ ਸੀ, ਸੱਜੇ ਖੱਬੇ ਹੋਣਾ, 4-5 ਰੋਜ਼ ਬਾਅਦ ਫਿਰ ਅਸੀਂ ਆਪਣੇ ਘਰਾਂ ਵਾਪਸ ਮੁੜ ਜਾਣਾ। ਚੰਦ ਸਾਡੇ ਬੀਬੀ ਦਾ ਇਹ ਬੰਦਾ ਦਾ ਖਿਆਲ ਸੀ। ਹਾਂ, ਲੇਕਿਨ ਮੈਂ ਉਹਨੂੰ ਦੱਸਿਆ ਕਿ ਨਹੀਂ ਇਹ ਜਿਹੜਾ ਫੈਸਲਾ ਹੋਇਆ ਮੁਸ਼ਕਿਲ ਹੀ ਹੋ ਰਹੀ ਹੈ। ਜੀ ਜੀ, ਠੀਕ ਹੈ। ਅੱਛਾ, ਸਾਨੂੰ ਤੁਸੀਂ ਆਪਣਾ ਡਾਕਟਰ ਸਾਹਿਬ ਇਲਾਮਾ ਇਕਬਾਲ ਨਾਲ ਵੀ ਮੁਲਾਕਾਤ ਕੀਤੀ, ਉਹਦੇ ਬਾਰੇ ਸੁਣਾਓ। ਅੱਲਾਮਾ ਇਕਬਾਲ ਨਾਲ ਮੈਂ ਉਦੋਂ ਨਵੀਂ ਜਮਾਤ ਸਾਂ। ਨਵੀਂ ਜਮਾਤ ਕਾਜਾ ਨੂੰ ਤਾਂ ਦੱਸਿਆ ਕਿ ਕਾਜਾ ਨੂੰ ਦੇਖ ਲਿਆ। ਜੀ ਜੀ, ਉਹਨਾਂ ਨੇ ਖਿਆਲ ਇਸਤਕਬਾਲ ਕੀਤਾ ਤੁਸੀਂ ਉਹਨਾਂ ਦਾ। ਮੈਂ ਨੌਵੀਂ ਸਾਂ, ਮੇਰੇ ਇੱਕ ਸਾਥੀ ਸੀ 7ਵੀਂ ਜਮਾਤ, ਮੇਰਾ ਦੋਸਤ। ਅਸਾਂ ਦੋਨਾਂ ਫੈਸਲਾ ਕੀਤਾ ਕਿ ਲਾਹੌਰ ਚੱਲੀਏ ਤੇ ਰੋਜ਼ ਜਿਹੜੇ ਸਾਨੂੰ ਮਾਂ ਬਾਪ ਕੋਲ ਪੈਸੇ ਮਿਲਦੇ ਨੇ, ਪੈਸਾ ਦੋ ਪੈਸੇ ਇਕੱਠੇ ਕਰੀਏ। ਅੱਛਾ, ਉਹ ਮਹੀਨੇ ਦੇ ਵਿੱਚ ਪੈਸੇ ਇਕੱਠੇ ਕਰ ਲਿਓ, ਜਿਹੜੇ ਕਿ ਮੇਰੇ ਕੋਲ 2 ਰੁਪਏ ਹੋ ਗਏ। ਮੈਂ ਕਿਹਾ ਮੇਰੇ ਕੋਲ 1.5-2 ਰੁਪਇਆ ਤੇ ਆਓ ਚੱਲੀਏ ਐਸ ਐਤਵਾਰ ਨੂੰ ਜਦੋਂ ਸਾਡੀ ਛੁੱਟੀ ਆ, ਲਾਹੌਰ ਚੱਲੀਏ। ਅੱਛਾ ਅੱਛਾ, ਇੱਥੇ ਤੁਹਾਡੀ ਗੱਲ ਕੱਟੀ ਜਾਂਦੀ ਹੈ, ਯਾਨੀ ਕਿ ਉਸ ਵੇਲੇ ਵੀ ਲਾਹੌਰ ਦਾ ਬੜਾ ਨਾਂ ਸੀ। ਹਾਂਜੀ ਹਾਂਜੀ, ਲੋਕ ਵੇਖਣ ਸੁਣਨ ਨੂੰ ਆਉਂਦੇ ਸਨ। ਅੱਛਾ, ਬਾਅਦ ਅਸੀਂ ਅੰਦਰ ਆਏ, ਆਪਣੇ ਦਰਵਾਜ਼ੇ 'ਚ ਉੱਧਰ ਆਏ ਤੇ ਉਹ ਸੀ ਜਿਹੜਾ ਮੇਰਾ ਚਾਚਾ ਸਹੁਰਾ। ਮੇਰਾ ਚਾਚਾ ਸਹੁਰਾ ਉਹਦੀ ਦੁਕਾਨ ਸੀ। ਉਹਦੀ ਦੁਕਾਨ ਸੀ ਤੇ ਉਹਦੇ ਰੇੜੀਏ ਲਗਾਏ ਸੀ। ਅੱਛਾ, ਉਹ ਰੇੜੀਏ ਲਗਾਏ ਸੀ, ਇਰਦ ਗਿਰਦ ਬੰਦੇ ਖਲੋਤੇ ਹੈ। ਉਹ ਅਸਾਂ ਕਿ ਯਾਰ ਦੇਖੀਏ ਕੀ ਗੱਲ ਹੋਈ ਹੈ। ਇਹ 2 ਦਿਨ ਪਹਿਲਾਂ ਕਾਇਦੇ ਆਜ਼ਮ ਦੇ ਜਿਹੜਾ ਅਸੀਂ ਜਾਣਾ ਸੀ ਨਾ ਇਤਵਾਰ ਨੂੰ, ਤੇ ਜਵੇਰਾ ਸੀ ਆਏ ਤੇ ਅਸੀਂ ਜਾ ਕੇ ਖਲੋ ਗਏ, ਸਾਰੇ ਲੋਕ ਖਾਮੋਸ਼ ਖੜੇ ਨੇ। ਅੱਛਾ, ਮੈਂ ਫਿਰ ਸਾਜੀ ਪੁੱਛਿਆ ਮੈਂ ਗੱਲ ਕੀ ਆ? ਉਹ ਕਹਿਣ ਲੱਗਾ ਵੀ ਅੱਲਾਮਾ ਇਕਬਾਲ ਫੌਤ ਹੋ ਗਿਆ। ਕਹਿੰਦੇ ਐਸੇ ਕੰਮ ਹੋ ਗਿਆ, ਅੱਲਾਮਾ ਇਕਬਾਲ ਫੌਤ ਹੋ ਗਿਆ। ਅੱਲਾਮਾ ਇਕਬਾਲ ਖਾਸ ਸੀ ਐਤਵਾਰ ਜਿਹੜੇ ਮੇਰਾ ਗਿਆ, ਲੇਕਿਨ ਅੱਲਾਮਾ ਇਕਬਾਲ ਮੈਨੂੰ ਫਿਰ ਖਾਬ ਵਿੱਚ ਮਿਲੇ। ਖਾਬ ਚ ਮਿਲੇ? ਉਹ ਇੱਧਰ ਆ ਕੇ ਖਾਬ ਵਿੱਚ ਮਿਲੇ, ਲੇਕਿਨ ਖੁੱਲਾ ਕਮਰਾ ਹੈ। ਅੱਛਾ, ਉਸ ਕਮਰੇ ਦੇ ਅੰਦਰ ਕੋਈ ਨਹੀਂ। ਹਾਂ, ਤੇ ਸਾਹਮਣੇ ਇੱਕ ਮੇਜ਼ ਰੱਖਿਆ ਹੈ, ਲਾਗੇ 2-3 ਕੁਰਸੀਆਂ ਨੇ, ਤੇ ਉਹ ਕੁਰਸੀ ਦੇ ਉੱਤੇ ਇੱਕ ਸ਼ਖਸ ਬੈਠਾ ਹੈ।
मैं बाहर अंदर दाखिल हो गया कमरे के अंदर, लागे तुरेगा तो मैं लागे तुरेगा, देखा बैठे तो लाबा इकबाल। जी जी मैं वो कोल खड़ा होकर ते बैठ जाके अस्सलाम वालेकुम। अल्लामा इकबाल खड़े हो गए अपनी कुर्सी तो मेरे कोल आए जे, उन्होंने मेरे खबा मोढ़ा हाँ, हाँ। प्यार नाल मेरे इत्थे हाथ फेरिया ते वापस जाके फिर कुर्सी के उत्ते बैठ गए। बोले नहीं मैं भी फिर खामोश है, मैं मेरे को पुछन कर बंदा जी 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 मैं थोड़ी देर फिर चला गया तो फिर खामोश है। मैं कही सब ज्यादा फिर सवाब करके मैंने गया तो मुझे आँख खुल गई, खाब वाह, खाब क्या खत्म हो बात। गया। जी जी ठीक है। ਤੁਸੀਂ ਐਕਸ MNA ਵੀ ਰਹਿ ਚੁੱਕੇ ਹੋ, ਠੀਕ ਹੈ। ਇਹਦੇ ਬਾਰੇ ਦੱਸੋ, ਇਹ ਜਿਹੜਾ ਸਫ਼ਰ ਤੁਹਾਡਾ ਸਿਆਸੀ ਲਿਹਾਜ਼ ਦੇ ਨਾਲ, ਇਹਦੇ ਬਾਰੇ। मेरा नवाज शरीफ ने सारी जमात का ਅੱਛਾ ਜੀ, ताबत किया सी। ठीक है। जिस वेले फिर मैं कामयाब हो गया। अच्छा, ਕਿਹੜੀ ਸੰਨ ਦੀ ਗੱਲ ਹੈ? 90 दिसंबर 91 92 93 ਦੇ ਅਖੀਰ ਤੱਕ। अच्छा अच्छा ਉਹ ਫਿਰ ਮੈਂ ਜਦੋਂ ਜਾਣਾ ਮਿਲਣਾ ਤੇ ਮੈਨੂੰ ਉਹਨਾਂ ਇਹ ਕਹਿਣਾ ਮੈਨੂੰ ਕੋਈ ਖਿਦਮਤ ਦੱਸੋ। ਮੈਂ ਕਿਹਾ ਭਾਈ ਖਿਦਮਤ ਉਹੀ ਹੈ ਜਿਸ ਕੰਮ ਵਾਲੇ ਲੋਕਾਂ ਨੇ ਭੇਜਿਆ ਸਾਨੂੰ। ਇੱਕ ਦਿਨ ਮੈਂ ਆਪਣੇ ਇਲਾਕੇ ਦੇ ਲੈ ਕੇ ਗਿਆ ਮਸਲੇ ਉੱਥੇ अच्छा ਮੀਆਂ ਨਵਾਜ਼ ਸ਼ਰੀਫ ਦੇ ਕੋਲ। जी जी ਮੈਨੂੰ ਕਹਿਣ ਲੱਗੇ ਮੈਨੂੰ ਤੁਹਾਡੇ ਨਾਲ ਬੜੀ ਮੁਹੱਬਤ ਆ। अच्छा मैं हंस के मैं कहा तू गला बनाने मैं मामूली आदमी है। मैं तो मामूली मैंने कहने लगा मेरी गल सुन लो, मैं खुदा की कसम खा के कहना अच्छा मैं अपने बाप तो बाद ਤੁਹਾਡਾ सब तो ज्यादा एहतराम करना। ये मेरे दुआशी ने मैनू किया। मैं मैं खुदा की कसम खा के कहना मैं अपने वाले तो बाद सब तो ज्यादा ਤੁਹਾਡਾ एहतराम होली कदे मेरे को जाती हो जाओ। अच्छा हाँ। वाह ਉਹ ਗੱਲ ਸੁਣਾਓ ਜਹਾਜ਼ ਤੇ ਜਿਹੜਾ ਸਫ਼ਰ ਇਕੱਠਾ ਕੀਤਾ, हाँ ਜਹਾਜ਼ ਤੇ ਜਿਹੜਾ ਇਕੱਠੇ ਗਏ ਫਿਰ ਕਲਸੂਮ हाँ जहाज से फिर गए हैं। अच्छा तो ये मैंने पैगाम भेजा कि तुस मेरे नाल जाना। असि गए हैं अफ्रीका 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 अच्छा। जी मुसलमानों की OIC है जी जमात जी जी ऑर्गेनाइजेशन इस्लामिक कंट्री। उन्होंने मैंने बिठाया तो फिर वो अपनी बीवी के कोल गए जी। जी जी कहने लगे आ तेरी चौरी नजीर नाल मैं तेरा मैं तारफ करा अपनी बीवी ने लैके तो मेरे वाल आने लगे। मैं देखा ये मेरे वाले आ रहे, मैं माड़ी गल है। मैं सीट तो उठिया तो मैं खुद जाके चला गया जी ते मैं फिर वो कहने लगे चौरी नजीर साहब जेड़ा मैं तेरे नाल जिक्र करदा ये होए वाह ते वो फिर असी ठीक ਜਿਹੜਾ ਉਹਨਾਂ ਪੁੱਛਿਆ ਜਹਾਜ਼ 'ਚ ਬੈਠੇ ਕਦੀ, हाँ हाँ जी ਪੁੱਛਿਆ ਅੱਗੇ ਵੀ ਇੱਕੋ ਸਫ਼ਰ ਕੀਤਾ ਜਾਂ ਜਹਾਜ਼ 'ਚ ਉਮਰਾ ਸ਼ੁਮਰਾ ਕੀਤਾ ਜਹਾਜ਼ 'ਚ ਕਿ ਨਹੀਂ? हाँ उमरा नहीं लेकिन उन्होंने फिर अपने एक साथी को कहा कि चौधरी साहब को उमरा कराना है, अच्छा इन्होंने लेके जाना है उमरा। लेकिन उन्होंने 3 महीने के अंदर वो अपने ਤੁਸੀਂ ਉਮਰਾ ਕਰਨ ਚਲੇ नहीं उन्होंने नहीं कराया। 3 महीने के अंदर वो खत्म हो गई, असेंबली खत्म हो गई, अच्छा जी 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 हुकूमत खत्म हो गई। ठीक 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 ਹੈਗਾ। सही है ਹੋਰ ਕੋਈ ਇਸ ਤੋਂ ਇਲਾਵਾ ਇੱਕ ਮੈਂ- हाँ जी चाहता है हाँ दसना सी चलो वो तो तफसील है। मुगल हुकूमत खत्म हो गई है, सौदी सदी से खत्म हुई है। उसके बाद फिर दूसरे लोग आए 1857 हाँ जी फिर ये इकट्ठे होए जे मुसलमान भी हिंदू भी कुछ सिख भी ते ये जेह्ड़े अंग्रेज ने इन्हां दे नाल लड़ाई करिए। हाँ जी इन्हां नूं जी जी ਅਸੀਂ ਉਹਨੂੰ ਕਹਿੰਦੇ ਸਾਂ ਆਜ਼ਾਦੀ ਹਿੰਦ हाँ ਤੇ ਅੰਗਰੇਜ਼ ਕਹਿੰਦਾ ਸੀ ਬਗਾਵਤ ਹਿੰਦ ਹੈ। ਗਦਰ हाँ ਇਹ ਬਗਾਵਤ ਹਿੰਦ ਹੈ ਤੇ ਲੜੇ ਉਹਨਾਂ ਦੇ ਅੰਗਰੇਜ਼ ਜਿਹੜੇ ਸੀ ਉਹਨਾਂ ਨੇ ਫਤਹ ਹਾਸਲ ਹੋ ਗਈ ਤੇ ਸਾਰੇ ਜਿਹੜੇ ਬਾਕੀ ਹਿੰਦੁਸਤਾਨ ਦੀ ਜਿਹੜੀ ਸੀ ਸਮਝੋ ਸਾਰੇ जी जी ਉਸ ਵੇਲੇ ਉਹਨਾਂ ਦੇ ਕਲਾਬਤ ਦੇ ਤੌਰ ਤੇ ਬਹਾਦਰ ਸ਼ਾਹ ਜ਼ਫਰ हाँ जी ਉਹਨਾਂ ਦੇ ਕਬਜ਼ੇ ਵਿੱਚ ਸੀ। जी ਉਹਦੇ 2 ਬੇਟੇ ਵੀ ਸਨ। ठीक है ਉਹਦੇ 2 ਬੇਟੇ ਸਨ, ਉਹ ਖਤਮ ਹੋ ਗਏ। ਉਹਨਾਂ ਦੇ ਉਹਦੇ 2 ਬੇਟੇ ਉਹਨਾਂ ਨੇ ਪਹਿਲੇ ਤੇ ਇਹ ਕੰਮ ਕੀਤਾ ਕਿ ਬਹਾਦਰ ਸ਼ਾਹ ਜ਼ਫਰ ਨੂੰ ਉੱਥੋਂ ਉਠਾਇਆ ਤੇ ਰੰਗੂਨ ਭੇਜ ਦਿੱਤਾ ਤੇ ਉੱਥੇ ਛੱਡ ਕੇ ਆਓ। ਉਹ ਫਿਰ ਅੰਦਰੋਂ ਜਿਹੜਾ ਉਹਨਾਂ ਨੇ 2 ਬੇਟੇ ਉਹਦੇ ਕੀਤੇ ਕਤਲ
ਜੀ ਉਹਨੇ ਸਿਰ ਕੱਟ ਕੇ ਤੇ ਤਸ਼ਤਰੀ ਵਿੱਚ ਰੱਖੇ ਨੇ ਅੱਛਾ ਤੇ ਆਪਣਾ ਬਦਲ ਕੇ ਗਿਆ ਤੋਹਫੇ ਦੇ ਤੌਰ ਤੇ ਬਹਾਦਰ ਸ਼ਾਹ ਜ਼ਫਰ ਪੇਸ਼ ਕਰਕੇ ਆਓ। ਅੰਗਰੇਜ਼ ਨੇ ਆਪਣੇ ਸਾਥੀਆਂ ਨੂੰ ਕਿਹਾ, ਹਾਂਜੀ ਹਾਂਜੀ ਉਹ ਤਸ਼ਤਰੀ ਲੈ ਕੇ ਗਿਆ। ਉਹਨੇ ਕਿਹਾ ਮੇਰੀ ਹਕੂਮਤ ਨੇ ਤੁਹਾਡੇ ਵਾਸਤੇ ਤੋਹਫਾ ਭੇਜਿਆ। ਉਹਨੇ ਦੇਖਿਆ ਮੇਰੇ ਬੇਟੇ ਦੇ ਸਿਰ ਦੇ, ਉਹ ਕਹਿੰਦਾ वो जो आएगी तो खड़े खड़े हाँ ना वो बैठे ना मैं बिठा सका, न ही प्यार की कोई बात की, न गले से उनको लगा सका। किसी घर को आग जो लग गई तो सुलह किसी ने बुझा भी दी, किसी घर को आग जो लग गई तो सुलह किसी ने बुझा भी दी। मेरे दिल की आग तो है जफर, न बुझी न कोई बुझा सका। वाह जी ਉਹ ਦੇ ਕੇ ਆ ਗਿਆ। ਸਾਲ ਡੇਢ ਦੇ ਬਾਅਦ ਸਾਲ 1961 ਵਿੱਚ ਬਹਾਦਰ ਸ਼ਾਹ ਜ਼ਫਰ ਖਤਮ ਹੋ ਗਿਆ। ਠੀਕ ਉਹਦੇ ਬਾਅਦ ਫਿਰ ਕੋਈ ਮੌਕਾ ਨਹੀਂ ਮਿਲਿਆ। ਜਿਸ ਜਗ੍ਹਾ ਤੇ ਅਸੀਂ ਇਸ ਵੇਲੇ ਬੈਠੇ ਆ ਇਹ ਭੋਪਾਲ ਹਾਈ ਸਕੂਲ ਭੋਪਾਲ ਵਾਲਾ ਦਾ ਬੜਾ ਤਾਰੀਖੀ ਤੇ ਮੈਂ ਸਮਝਦਾ ਲੱਖਾਂ ਸਟੂਡੈਂਟ ਐਸੇ ਸਿੱਖ ਮੁਸਲਿਮ ਹਿੰਦੂ ਜਿਨ੍ਹਾਂ ਦਾ ਤਲਕ ਹੈ ਸਕੂਲ ਦੇ ਨਾਲ ਜੁੜਿਆ ਹੈ, ਮਤਲਬ ਬਿਫੋਰ 1947 ਇੱਥੇ ਪੜ੍ਹਦੇ ਰਹੇ ਹੋ। ਸਹੀ। ਠੀਕ ਹੈ ਤੇ ਤੁਸੀਂ ਤੁਹਾਨੂੰ ਇੱਕ ਆਜ਼ਾਦ ਹਾਸਾ ਰਿਹਾ ਤੁਸੀਂ ਇਸ ਸਕੂਲੇ ਟੀਚਿੰਗ ਕਰਦੇ ਰਹੇ। ਹਾਂ। ਕਿੰਨਾ ਅਰਸਾ ਟੀਚਿੰਗ ਕੀਤੀ ਤੁਸੀਂ ਇਸ ਸਕੂਲ ਹੈ ਜੀ ਇੱਥੇ ਤੁਸੀਂ ਟੀਚਿੰਗ? ਸਾਡਾ 48 ਦੇ ਅਖੀਰ ਤੋਂ ਹਾਂ 52 ਦੇ ਮਾਰਚ ਤੱਕ ਅੱਛਾ ਮੈਂ ਇੱਥੇ ਰਿਹਾ। ਜੀ ਇਹ ਸਕੂਲ ਨੇ ਮੈਨੂੰ ਫਾਰਗ ਕਰ ਦਿੱਤਾ। ਕੁਝ ਵਜੂਦ ਸਨ, ਜੀ ਜੀ ਉਹ ਕੀ ਬਿਆਨ ਨਹੀਂ ਬਣਾ ਸਕਦਾ ਚਲੋ ਨਾ ਜੀ, ਰਹਿਣ ਜੀ, ਦਿਓ ਜੀ, ਜੀ, ਠੀਕ ਜੀ। ਹੈ ਗੱਲ। ਕਿ ਉਹ ਮੈਨੂੰ ਫਾਰਗ ਕਰਕੇ ਚਲਾ ਗਿਆ। ਤੇ ਸਭਨੇ ਵਾਲਿਆਂ ਨੂੰ ਪਤਾ ਲੱਗਾ ਹਾਈ ਸਕੂਲ ਦੇ, ਉਹਨਾਂ ਵਿਰੋਧ ਉਹ ਕਹੇ ਇੱਥੇ ਆ ਸੀ ਤੇ ਰੱਖ ਲਿਆ। ਉਹਨਾਂ ਮੈਨੂੰ ਉੱਥੇ ਅੱਛਾ ਰੱਖ ਲਿਆ। ਉੱਥੇ ਫਿਰ ਮੈਂ ਸੰਨ 52 ਤੋਂ 55 ਤੱਕ ਉੱਥੇ ਰਿਹਾ। ਉਹਦੇ ਬਾਅਦ ਮੈਂ ਉੱਥੋਂ ਫਾਰਗ ਹੋ ਗਿਆ ਤੇ ਇਹਨਾਂ ਕਿ ਹੁਣ ਇੱਥੇ ਆ ਜਾ ਤੂੰ ਇੱਥੇ। ਇਹਦਾ ਫਿਰ ਵੀ ਇੱਥੇ ਜਾ। ਮੈਂ ਸੰਨ 58 ਤੱਕ ਫਿਰ ਇੱਥੇ ਰਿਹਾ ਤੇ ਫਿਰ ਮੈਨੂੰ ਕਾਲਜ ਵਿੱਚ ਜਗ੍ਹਾ ਮਿਲ ਗਈ ਦੱਸ ਕੇ। ਫਿਰ ਉਸ ਨੇ ਕਾਲਜ ਚ ਕੁਝ ਦੇਰ ਕੰਮ ਕੀਤਾ। ਠੀਕ ਹੈ ਠੀਕ ਹੈ ਉਹਦੇ ਬਾਅਦ ਜੀ ਜੀ ਉਹਦੇ ਵਾਸਤੇ ਮੇਰਾ ਤਾਲੁਕ ਜਿਹੜਾ ਸੀ ਨਾ ਸੰਨ 50 ਮਾਰਚ ਜਮਾਤ ਇਸਲਾਮੀ ਨਾਲ ਹੋ ਗਿਆ ਸੀ। ਜਮਾਤ ਇਸਲਾਮੀ ਨਾਲ ਉਦੋਂ ਤੱਕ ਅਜੇ ਤੱਕ ਜਮਾਤ ਇਸਲਾਮੀ ਨਾਲ ਮੇਰਾ ਤਾਲੁਕ। ਜੀ ਠੀਕ ਹੋ ਠੀਕ ਹੋ। ਆਖਰੀ ਹੈ ਆਪਣਾ ਪ੍ਰਿੰਸੀਪਲ ਜਿਹੜਾ ਸੀ ਇਸ ਸਕੂਲ ਦਾ ਹੈਡ ਮਾਸਟਰ ਜਾਂ ਪ੍ਰਿੰਸੀਪਲ ਤੁਸੀਂ ਕਹਿ ਲਓ, ਉਹ ਕਿਹੜਾ ਸੀ? ਚੌਧਰੀ ਸ਼ਫੀ ਮੁਹੰਮਦ ਜਿਹੜਾ ਮੇਰੇ ਵਕਤ ਵਿੱਚ। ਹਾਂ ਨਹੀਂ ਨਹੀਂ 1947 में ਹੋਈ ਅਗਰ ਵੇਖੀਏ ਤੇ ਮੇਲਾ ਰਾਮ ਮੇਲਾ ਰਾਮ। ਮੇਲਾ ਰਾਮ ਮੈਨੂੰ ਨਾਂ ਨਹੀਂ ਪਤਾ ਜੇ ਕਿ ਮੈਂ ਮਿਲਦਾ ਰਿਹਾ ਉਹਨਾਂ ਨੂੰ, ਮਿਲਿਆ ਮੈਂ ਉਹਨਾਂ ਨੂੰ। ਮੇਲਾ ਰਾਮ ਇਹ ਨਹੀਂ 47 ਨਹੀਂ, ਉਹ ਸਕੂਲ ਦਾ ਹੀ ਇਹ ਸੰਨ 47 ਦਾ ਜੋ ਸਾਡੇ ਮਹੱਲੇ ਦਾ ਸੀ 45 47 ਅੱਛਾ ਅੱਛਾ 45 47 ਤੋਂ ਇੱਥੋਂ ਮੈਂ ਅਗਲੇ ਜਾਣਾ। ਜਦੋਂ ਮੈਂ ਮੁਲਾਜ਼ਮ ਸੀ ਹਾਂ। ਸੌ ਵਾਲੇ ਮੇਰਾ ਇੱਕ ਮਤਹਿਤ ਹੁੰਦਾ ਸੀ। ਅੱਛਾ ਉਹਨੂੰ ਕਦੇ ਮੇਰੇ ਜਾਣਾ ਇੱਥੇ ਸਕੂਲ ਵਾਲੇ ਉਹ ਹੈਗਾ ਵਾਸਤੇ ਸੀ। ਜੀ। ਉਹਨਾਂ ਨੂੰ ਮਿਲ ਜਾਣਾ ਉਹ ਹਿੰਦੂ ਸੀ। ਅੱਛਾ ਮੇਲਾ ਰਾਮ ਸੀ ਜੀ। ਮੇਲਾ ਰਾਮ। ਠੀਕ ਹੈ ਮੇਰਾ ਨਾਮ ਸੀ। ਜੀ ਮੇਲਾ ਰਾਮ। ਇਹ ਕੋਠੀ ਵਾਲੀ ਜਗ੍ਹਾ ਉਹਦੀ ਹੈ ਨਾ, ਠੀਕ ਹੈ ਜੀ। ਜਿਹੜੀ ਕੋਠੀ ਵਾਲੀ ਜਗ੍ਹਾ ਅੱਛਾ ਠੀਕ ਇੱਕ ਹੈ ਨਾਲ ਤੇ ਪਿੱਛੇ ਰਵਾ ਵਾਲੀ ਜ਼ਮੀਨ ਸਹੀ। ਉਹਦੀ ਸੀ। ਠੀਕ ਹੈ ਉਹ ਮਮਟੀ ਵਾਲਾ ਘਰ ਸੀ ਨਾ ਉਹਦਾ, ਮਮਟੀ ਵਾਲਾ। ਹਾਂ ਜੀ ਉੱਥੋਂ ਫਿਰ ਦੂਰ ਆਉਂਦਾ ਜੀ ਇੱਥੇ ਉਹਨੇ 6 ਕਨਾਲਾਂ 'ਚ ਕੋਠੀ ਬਣਾ ਕੇ ਨਾਲ ਹੀ ਹੈਡ ਮਾਸਟਰ। ਠੀਕ ਹੈ। ਅੱਛਾ ਆਖਰੀ ਸਵਾਲ ਹੈ ਸਾਡਾ ਤੁਹਾਡੇ ਨਾਲ। 1947 ਤੋਂ ਬਾਅਦ ਤੁਸੀਂ ਇੱਥੇ ਆ ਗਏ, ਉਮਰ ਤੁਹਾਡੀ ਮਾਸ਼ਾਅੱਲਾ ਠੀਕ ਠਾਕ ਸੀ, ਤੇ ਕਦੀ ਦਿਲ 'ਚ ਖਿਆਲ ਨਹੀਂ ਆਇਆ ਕਿ ਯਾਰ ਚੱਲੀਏ ਆਪਣਾ ਪਿੱਛੇ ਵੇਖਣ, ਆਪਣਾ ਮਹੱਲਾ, ਆਪਣਾ ਘਰ ਬੂਆ ਪੁਰਾਣਾ ਜਿੱਥੇ ਸਾਡੇ ਆਪਣਾ ਬਜ਼ੁਰਗ ਉੱਠ ਕੇ ਆਏ, ਜਾਂ ਖਾਬ ਦੇ ਵਿੱਚ ਵੀ ਜਾਂਦੇ ਰਹੇ? ਨਹੀਂ ਜੀ ਕਰਦਾ ਸੀ ਅੱਛਾ ਲੇਕਿਨ ਮੁਲਕ ਦੇ ਹਾਲਾਤ ਦੇਖ ਕੇ ਕਿ ਠੀਕ ਨਹੀਂ ਹੈਗੇ ਨਹੀਂ ਗਏ। ਅੱਛਾ ਉਂਝ ਖਾਬ ਵਿੱਚ ਨਹੀਂ ਖਾਬ ਵਿੱਚ ਖਾਬ ਵੀ ਕੋਈ ਨਹੀਂ ਆਈ? ਨਹੀਂ ਖਾਬ ਵੀ ਨਹੀਂ। ਅੱਛਾ ਖਾਬ ਕੋਈ ਨਹੀਂ। ਹੋਣ ਦਾ ਮੌਕਾ ਮਿਲਿਆ ਤੇ ਠੀਕ ਹੈ। ਵੈਸੇ ਇਹ ਕਿ ਹਾਲਾਤ ਜਿਹੜਾ ਕੋਈ ਠੀਕ ਹੋ ਜਾਏਗਾ ਤੇ ਫਿਰ ਕਿਸੇ ਵੇਲੇ ਚਲੇ ਜਾਏਗਾ, ਕਿਉਂਕਿ ਮੇਰੀ ਜਾਨ ਨੂੰ ਦਿੱਕਤ ਕੋਈ ਨਹੀਂ। ਜੀ ਮੇਰੇ ਕੋਲ ਜਿਹੜਾ ਉਹ ਸਾਬਕ ਐਡਮਿਨ ਦਾ ਹੈ ਨਾ ਸਰਟੀਫਿਕੇਟ, ਅੱਛਾ ਉਹ ਬਸ ਮੈਂ ਦਿਖਾਉਣਾ ਤੇ ਫਟਾਫਟ ਮੇਰਾ ਵੱਡਾ ਰਿਕਾਰਡ ਮੈਨੂੰ ਭੇਜਣਾ। ਕਿਸੇ ਨੇ ਰੁਕਾਵਟ ਨਹੀਂ ਕਰਦੀ, ਹੋਰ ਵੀ ਕਿਸੇ ਨੇ ਰੁਕਾਵਟ ਨਹੀਂ ਕਰਦੀ। ਜੀ ਠੀਕ। ਇਹ ਕਰਤਾਰਪੁਰ ਜਿਹੜਾ ਹੈ ਨਾ ਇੰਚਾਰਜ, ਹਾਂ ਉਹਨੂੰ ਮੈਂ ਕਹਿਣਾ ਅੱਛਾ ਯਾਰ ਬਟਾਲੇ ਦੇ ਨਾਲ ਆ ਦੇਖ ਉੱਥੇ ਚਾਂਦਨ ਸਿੰਘ ਜੇ ਹੈ ਹਾਂ ਤੇ ਉਹਦੇ ਕੋਲ ਉਹਦਾ ਨੰਬਰ ਲੈ ਕੇ ਮੈਨੂੰ ਦੱਸੋ ਜਾਂ ਕੋਈ ਮੈਨੂੰ ਉਹਦੀ ਕੋਈ ਕਰਾ ਦਿਓ ਅੱਛਾ ਤੇ ਫਿਰ ਉਹਨੂੰ ਹੀ ਸਵਾ ਉਹ ਇੱਥੇ ਆ ਸਕਦਾ ਕਰਤਾਰਪੁਰ। ਜੀ ਜੀ ਉਹ ਆਏਗਾ ਤੇ ਮੈਂ ਉਹਨੂੰ ਮੁਲਾਕਾਤ ਕਰਦਾ ਸੀ ਉਹਨੂੰ। ਅੱਛਾ ਅੱਛਾ ਸਭ ਤੋਂ ਪਹਿਲੇ ਤੁਸੀਂ ਕੋਈ ਸੁਨੇਹਾ ਦੇਵੋ। ਤੁਹਾਡੀ ਇਹ ਜਿਹੜੀ ਵੀਡੀਓ ਹੈ ਨਾ, ਤੁਹਾਡੀ ਗੱਲਬਾਤ ਜਿਹੜੀ ਹੈ
ਆ ਉਧਰ ਵੀ ਜਾਣੀ ਹੈ ਹਾਂ ਜਾਂ ਸਰਦਾਰ ਚਾਨਣ ਸਿੰਘ ਜਿਹੜਾ ਵੇ ਹਾਂ। ਜਾਂ ਜਿਹੜਾ ਦੂਸਰਾ ਤੁਹਾਡਾ ਆਪਣਾ ਕਲਾਸ ਫੈਲੋ ਸੀ ਕੀ ਨਾਮ ਸੀ ਉਹਨਾਂ ਦਾ ਜੋਗਿੰਦਰ ਲਾਲ ਜੋਗਿੰਦਰ ਲਾਲ ਉਹਨਾਂ ਵਾਸਤੇ ਕੁਝ ਸੁਨੇਹਾ ਛੋੜੋ ਤੁਸੀਂ ਅਗਰ ਉਹ ਹੈ ਨੇ ਤੇ ਠੀਕ ਨੇ ਉਹਨਾਂ ਦੀ ਆਲ ਔਲਾਦ ਉਹ ਮੇਰੇ ਚੰਦ ਸਾਲ ਹੋਏ ਤੇ ਮੇਰਾ ਇੱਕ ਕਲਾਸ ਫੈਲੋ ਜਿਹੜਾ ਕਿ ਫੈਸਲਾਬਾਦ ਗਵਰਨਮੈਂਟ ਕਾਲਜ ਦੇ ਵਿੱਚ ਸੀ ਪ੍ਰਿੰਸੀਪਲ ਅੱਛਾ ਮਨੀਰ ਅਮਰ ਮੇਰਾ ਕਲਾਸ ਫੈਲੋ ਸੀ। ਹਾਂਜੀ ਉਹਨੇ ਮੈਨੂੰ ਕਿਹਾ ਕਿ ਮੇਰੇ ਨਾਲ ਰਾਬਤਾ ਹੋਇਆ ਜੋਗਿੰਦਰ ਲਾਲ ਦਾ ਅੱਛਾ ਤੇ ਉਹ ਤੁਹਾਡਾ ਵੀ ਪੁੱਛਣਾ ਸੀ ਤੇ ਮੈਂ ਦੱਸਿਆ ਸੀ ਕਿ ਇੱਥੇ ਉਹਨਾਂ ਦੇ ਰਿਸ਼ਤੇਦਾਰ ਜੇ ਕਦੇ ਹੋਦੇ ਨੇ ਤੇ ਫਿਰ ਚਲੋ ਇਹ ਤੇ ਅਸੀਂ ਪਤਾ ਕਰਵਾ ਦੇਵਾਂਗੇ ਤੁਹਾਨੂੰ ਇਹ ਅਸੀਂ ਵੀ ਪਤਾ ਕਰਵਾ ਦੇਵਾਂਗੇ ਪਤਾ ਕਰੋ ਜੀ ਮਿਲਣਾ ਚਾਹੁੰਦੇ ਉਹਨੂੰ ਹਾਂ ਜੇ ਕਰਤਾਰਪੁਰ ਆ ਜਾਏ ਤੇ ਆ ਜਾਏ ਤੇ ਮੈਂ ਜ਼ਰੂਰ ਮਿਲਣਾ ਚਾਹੁੰਦਾ ਜੋਗਿੰਦਰ ਲਾਲ ਚਾਨਣ ਸਿੰਘ ਦਾ ਪਿੱਛੇ ਚਾਨਣ ਸਿੰਘ ਚੂਹੇਵਾਲ ਸੀ ਹਾਂ ਤੇ ਜੋਗਿੰਦਰ ਲਾਲ ਉੱਥੋਂ ਦਾ ਹੀ ਰਹਿਣ ਵਾਲਾ ਸੀ ਤੇਰੇ ਦਰਵਾਜ਼ੇ ਤੇਲੀ ਦਰਵਾਜ਼ੇ ਦਾ ਜਿਹੜਾ ਇਹ ਵੱਡਾ ਅਫਸਰ ਹੋ ਗਿਆ ਸੀ ਫਿਰ ਕੋਈ ਅੱਛਾ ਜੀ ਹਾਂ ਵੱਡਾ ਅਫਸਰ ਹੋ ਗਿਆ ਠੀਕ ਹੈ ਮਤਲਬ ਉਹ ਵੀ ਤੁਹਾਡਾ ਲੇਖਾ ਕਾਬਲ ਨਿਕਲਿਆ ਹੈ ਨਾ ਜੀ ਉਹ ਲਾਇਕ ਸੀ ਹਾਂ ਇਹ ਜਿਹੜਾ ਹੁਣ ਸਾਡੀ ਮੌਜੂਦਾ ਹੁਕੂਮਤ ਨੇ ਗਵਰਨਮੈਂਟ ਨੇ ਸਟੈਪ ਲਿਆ ਹੋਇਆ ਆਪਣਾ ਕਰਤਾਰਪੁਰ ਕੋਰੀਡੋਰ ਦੇ ਹਵਾਲੇ ਨਾਲ ਹਾਂ। ਇਹਦੇ ਬਾਰੇ ਕੀ ਤੁਸੀਂ ਤੁਹਾਡਾ ਕੀ ਪੁਆਇੰਟ ਆਫ View ਹੈ ਤੁਸੀਂ ਕੀ ਕਹਿਣਾ ਚਾਹੋਗੇ ਇਹ ਤੇ ਮੇਰਾ ਖਿਆਲ ਹੈ ਅੱਛਾ ਹੀ ਹੈ ਅੱਛਾ ਕੰਮ ਕੀਤਾ ਹੈ। ਸਭ ਕਰਦਾ ਉਹ ਸਿੱਖ ਜਿਹੜੇ ਨੇ ਉਹ ਸਾਡਾ ਗੜਬੜ ਨਹੀਂ ਕਰਨ ਸਾਡਾ ਪਿਆਰ ਕਰਨ ਪਿਆਰ ਕਰ ਉਹ ਮੇਰਾ ਖਿਆਲ ਇਹ ਇੱਕ ਅੱਛਾ ਪੁਆਇੰਟ ਅੱਛਾ ਪੁਆਇੰਟ ਚਲੋ ਸਹੀ ਹੈ ਇਹ ਤਾਂ ਜੀ ਸਭ ਠੀਕ ਹੈ ਜੀ ਆਪਣਾ ਸ਼ੋ ਸਾਹਿਬ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਜਿਹੜੀਆਂ ਯਾਦਾਂ ਤੁਹਾਡੇ ਅੰਦਰ ਸਨ ਜਾਂ ਜਿਹੜਾ ਸਫ਼ਰ ਤੁਸੀਂ ਦੱਸਿਆ ਹਾਥੀ ਦਰਵਾਜ਼ੇ ਬਾਰੇ ਦੱਸਿਆ ਤੇ ਉਹ ਬਟਾਲੇ 200 ਘਰ ਖਾਂਦਾ ਸੀ ਟੋਕੇ ਵੇਲੇ ਦੇ ਬਣਾਉਂਦੇ ਸੀ ਟੋਕੇ ਵੇਲੇ ਦੇ 200 ਘਰ 200 ਹਾਂ। 200 ਫੈਕਟਰੀ ਹਮ, 200 ਫੈਕਟਰੀ ਸੀ ਮਤਲਬ ਲੋਹੇ ਦੇ ਤਬਾਰ ਦੇ ਨਾਲ ਬੜਾ ਕੰਮ ਸੀ ਉੱਥੇ ਅੱਜ ਵੀ ਇਹ ਬੜਾ ਸਾਰੇ ਇੰਡੀਆ ਦੇ ਸਪਲਾਈ ਕਰਦੇ ਸੀ ਹਾਂਜੀ। ਸਾਰੇ ਇੰਡੀਆ ਦੇ ਵਿੱਚ ਟੋਕਾ ਵੇਲੇ ਦਾ ਸਪਲਾਈ ਕਰਦੇ ਸੀ ਆਪਣੇ ਘਰ ਚ 47 ਵੇਲੇ ਚ ਤੁਸੀਂ ਉੱਠ ਕੇ ਆਏ ਹੋ ਹਾਂ। ਕੋਈ ਐਸੀ ਯਾਦ ਕੋਈ ਐਸੀ ਕੋਲੀ ਪਿੱਤਲ ਦੀ ਕੋਈ ਗਲਾਸ ਇਹ ਉਹ ਨਹੀਂ। ਕੋਈ ਜਿਹੜੀ ਤੁਸੀਂ ਸਾਂਭੀ ਹੋਏ ਨਹੀਂ ਅੱਛਾ ਅੱਛਾ ਸਿਰਫ ਯਾਦਾਂ ਹੀ ਲੈ ਕੇ ਆਏ ਨੇ ਸਿਰਫ ਯਾਦਾਂ ਹੀ ਨੇ ਸਿਰਫ ਯਾਦਾਂ ਹੀ ਨੇ ਠੀਕ ਹੈ ਠੀਕ ਹੈ ਅੱਛਾ ਤੁਸੀਂ ਜੇ ਆਪਣਾ ਤੁਹਾਡੀ ਗੱਲਬਾਤ ਹੋਈ ਹੈ ਜੋਗਿੰਦਰ ਲਾਲ ਨਾਲ ਹੈ ਨਾ ਤੇ ਜਾਂ ਆਪਣਾ ਚੱਲ ਸੇ ਚਾਨਣ ਸਿੰਘ ਨਾਲ ਹੋਈ ਹੈ ਤੇ ਤੁਸੀਂ ਖੁਸ਼ ਹੋਵੋਗੇ ਤੁਹਾਨੂੰ ਮਿਲ ਜਾਣਾ ਅੱਛਾ ਚਲੋ ਜੀ ਤੁਹਾਡੀ ਅੱਲਾ ਕਰੇ ਉਹ ਵੀ ਹੋਣ ਜੀ ਉਸੇ ਜੋਗਿੰਦਰ ਲਾਲ ਵੀ ਤੇ ਚਾਨਣ ਸਿੰਘ ਵੀ ਹੂੰ ਮਦਰ ਸਾਡੇ ਸਕੂਲ ਦੇ ਕਲਾਸ ਦੇ ਵਿੱਚ ਹਾਂ। ਇਹ ਦੋ ਹੀ ਲੜਕੇ ਸਨ ਗੈਰ ਹੋ ਸਕਦੇ ਸਾਡਾ ਆਪਸ ਵਿੱਚ ਮੁਹੱਬਤ ਦੇ ਤਾਲੁਕਾਤ ਬਾਅਦ ਵਿੱਚ ਮੁਹੱਬਤ ਦੇ ਤਾਲੁਕਾਤ ਰਹੇ ਚਲੋ ਜੀ, ਤੇ ਫਿਰ ਸਾਡੇ- ਜੋ ਕੋਈ ਮੈਂ ਬੜੀ ਸਾਡੇ ਉਧਰ ਇੱਕ ਮਿੱਤਰ ਹੈ ਨੇ, ਬਟਾਲਾ ਤੋਂ ਹੀ ਆਪਣਾ ਬਟਾਲਾ ਸਿਟੀ ਦੇ ਰਹਿਣ ਵਾਲੇ ਨੇ ਉਹਨਾਂ ਅੱਗੇ ਅਸੀਂ ਆਪਣਾ ਰਿਕੁਐਸਟ ਕਰਾਂਗੇ ਬੇਨਤੀ ਕਰਾਂਗੇ ਜੀ 12 ਦਰਵਾਜ਼ੇ ਬਾਬਾ ਜੀ ਸੱਚਿਆ ਨੇ ਦੇ ਦੱਸਿਓ 12 ਦਰਵਾਜ਼ੇ ਹਾਂਜੀ ਤੇਰੇ ਦਰਵਾਜ਼ੇ 12 ਦਰਵਾਜ਼ੇ ਤੇ 13ਵੀਂ ਮੋਰੀ ਉਹ ਮੋਰੀ ਦਰਵਾਜ਼ਾ ਨੂੰ ਕਹਿੰਦੇ 12 ਦਰਵਾਜ਼ੇ ਤੇ 13ਵੀਂ ਮੋਰੀ ਉਹ ਮੋਰੀ ਦਰਵਾਜ਼ਾ ਸੀ ਉਹਦਾ ਨਾਮ ਤੁਸੀਂ ਨਾਂ ਕਿਨਵਾ ਸਕਦੇ ਹੋ 12 ਦਰਵਾਜ਼ਿਆਂ ਦੇ ਹੋਏਗਾ ਤੇਰੀ ਦਰਵਾਜ਼ਾ ਹੈ ਤੇ ਵੱਡਾ ਦਰਵਾਜ਼ਾ ਹੀ ਯਾਦ ਹੈ ਕਿ ਤੇ ਮੋਰੀ ਦਰਵਾਜ਼ਾ ਹੀ ਯਾਦ ਹੈ ਅੱਛਾ ਇੱਕ ਖੜੇ ਅਸ਼ਰੀ ਦਰਵਾਜ਼ਾ ਉਹ ਯਾਦ ਹੈ ਬਾਈ ਤੇ ਜਰ ਯਾਦ ਹੈ ਬਾਕੀ ਨਹੀਂ ਯਾਦ। ਅੱਛਾ ਚਲੋ ਸਹੀ ਠੀਕ ਹੈ ਬਾਬਾ ਜੀ ਬਹੁਤ ਮਿਹਰਬਾਨੀ ਓਕੇ ਜੀ ਅੱਲਾ ਹਾਫਿਜ਼